ਇੱਥੇ ਇਕੱਲੇ ਇਹ ਸਾਧ ਬਾਬੇ ਨਹੀਂ, ਬੜੇ ਧਾਰਮਿਕ ਅਤੇ ਸਿਆਸੀ ਭਲਵਾਨ ਨੇ ਜਿਨ੍ਹਾਂ ਨੂੰ ਭਾਰਤੀ ਹਕੂਮਤੀ ਤੰਤਰ ਦੇ ਪੁਰਜੇ ਬਣਨ ਦਾ ਤਾਂ ਚਾਅ ਚੜਿਆ ਹੋਇਆ ਤੇ ਉਹ ਮੱਤਾਂ ਸਿੱਖਾਂ ਨੂੰ ਦਿੰਦੇ ਨੇ ਕਿ ਸਿੱਖਾਂ ਨੂੰ ਐ ਕਰਨਾ ਚਾਹੀਦਾ, ਉਹ ਕਰਨਾ ਚਾਹੀਦਾ। ਚੰਡੀਗੜ੍ਹ ਦੇ ਵਿੱਚ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ, ਉਹਦੇ ਬਾਰੇ ਮੈਨੂੰ ਪੂਰੀ ਯਕੀਨ ਨਾਲ ਮੈਂ ਕਹਿ ਸਕਦਾ ਕਿ ਜਿਹੜੀਆਂ ਸਟੇਟ ਦੀਆਂ ਏਜੰਸੀਆਂ ਨੇ, ਪੁਲਿਸ ਤੇ ਹੋਰ, ਉਹਨਾਂ ਨੂੰ ਜੇ ਹੁਕਮ ਦੇ ਦਿੱਤਾ ਜਾਵੇ, ਆ ਜਿਵੇਂ ਬਹਿਬਲ ਕਾਂਡ ਤੋਂ ਬਰਗਾੜੀ ਕਾਂਡ ਤੋਂ ਬਾਅਦ ਬਹਿਬਲ ਕਲਾਂ ਦੇ ਵਿੱਚ ਕੋਟ ਕਪੂਰੇ ਦੇ ਵਿੱਚ ਡਾਂਗਾਂ ਚਲਾਈਆਂ ਸੀ, ਇਹ ਸਾਰੇ ਉਵੇਂ ਪੁਲਸੀਏ ਚਲਾਉਣ, ਇਹ ਉਵੇਂ ਗੋਲੀ ਚਲਾਉਣ। ਜਿਹੜੇ ਨੌਜਵਾਨ ਬੱਚੇ ਇਸ ਕੌਮੀ ਇਨਸਾਫ ਮੋਰਚੇ ਪ੍ਰਤੀ ਕੋਈ ਭਾਵਨਾ ਰੱਖਦੇ ਆ, ਉਹਨਾਂ ਨੂੰ ਲੋਕਲ ਥਾਣਿਆਂ 'ਚ ਸੱਦ ਕੇ ਜਲੀਲ ਕੀਤਾ ਜਾਂਦਾ। ਸਾਡੀ ਕੌਮ ਦਾ ਘਾਣ ਕਰਨ ਦੇ ਲਈ ਸਾਡੇ ਵਿੱਚੋਂ ਬਹੁਤ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਉਹ ਇੱਥੇ ਲੱਗੇ ਹੋਏ ਨੇ। ਕੈਨੇਡਾ, ਅਮਰੀਕਾ ਤੇ ਹਰ ਮੁਲਕ ਦੇ ਵਿੱਚ ਉੱਥੋਂ ਦੀਆਂ ਸਰਕਾਰਾਂ, ਉੱਥੋਂ ਦੇ ਲੋਕ ਕਹਿੰਦੇ ਆ ਵੀ ਜੇ ਇਹਨਾਂ ਦੇ ਧਰਮ ਦੇ ਵਿੱਚ ਆਹ ਗੱਲ ਇਉਂ ਆ ਤਾਂ ਆਪਾਂ ਉਹੋ ਜਿਹਾ ਕਾਨੂੰਨ ਬਣਾ ਲਓ, ਉਹੋ ਜਿਹਾ ਨਿਯਮ ਬਣਾ ਲਓ। ਇੱਧਰ ਨਵੀਂ ਗੱਲ ਆ ਭਾਰਤ ਵਿੱਚ, ਇਹ ਕਹਿੰਦੇ ਆ ਜੀ ਅਸੀਂ ਤਾਂ ਸਿੱਖਾਂ ਨੂੰ ਦੁਖੀ ਕਰਨ ਵਾਲੇ ਕਾਨੂੰਨ ਬਣਾਉਣੇ। ਇੱਕ ਫੁੱਟਬਾਲ ਕੋਈ ਸਪੇਨ ਦੇ ਵਿੱਚ ਖੇਡਦਾ ਸੀਗਾ ਸਿੱਖ ਬੱਚਾ, ਉਹਦੇ ਸਿਰ ਦੇ ਉੱਤੇ ਪਟਕਾ ਬੰਨਿਆ ਹੋਇਆ ਸੀ ਤੇ ਉਹਨੂੰ ਆਖਿਆ ਗਿਆ ਵੀ ਦੂਜੀ ਟੀਮ ਵੱਲੋਂ ਇਹ ਤੈਨੂੰ ਲਾਉਣਾ ਪਊ। ਜਦੋਂ ਨਹੀਂ ਇਹ ਗੱਲ ਦੀ ਸੁਣਵਾਈ ਹੋਈ ਤਾਂ ਸਵਾਦ ਵਾਲੀ, ਆਨੰਦ ਵਾਲੀ ਗੱਲ ਇਹ ਹੋਈ ਵੀ ਸਾਰੀ ਦੀ ਸਾਰੀ ਜਿਹੜੀ ਟੀਮ ਸੀ ਸਮੇਤ ਕੋਚ, ਉਹ ਮੈਚ ਛੱਡ ਕੇ ਪਾਸੇ ਹੋ ਗਏ ਵੀ ਅਸੀਂ ਨਹੀਂ ਖੇਡਦੇ ਜੇਕਰ ਸਾਡੇ ਇਸ ਟੀਮ ਦੇ ਮੈਂਬਰ ਨੂੰ ਤੁਸੀਂ ਕਹਿੰਦੇ ਹੋ ਵੀ ਪਟਕਾ ਲਾ। ਪਹਿਲਾਂ ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੇ ਸਰੋਤਿਆਂ ਨੂੰ, ਖਾਲਸਾ ਪੰਥ ਨੂੰ ਮੁਬਾਰਕਾਂ ਕਿ ਭਾਈ ਅਰਵਿੰਦਰ ਸਿੰਘ ਤੇ ਆਪਦੇ ਸਾਥੀ ਜਿਹੜੇ ਉਹਦੇ ਤਿੰਨ ਚਾਰੇ ਆ, ਉਹ ਸਾਰੇ ਜੇਲ੍ਹ ਚੋਂ ਰਿਹਾ ਹੋ ਗਏ ਆ। ਬਹੁਤੇ ਸਾਡੇ ਸਰੋਤਿਆਂ ਨੂੰ ਸ਼ਾਇਦ ਨਾਂ ਸੁਣ ਕੇ ਚੇਤਾ ਨਾ ਆਇਆ ਹੋਵੇ, ਬਹੁਤ ਘੱਟ ਲੋਕਾਂ ਨੂੰ ਕਈ ਵਾਰੀ ਚੀਜ਼ ਚੇਤੇ ਰਹਿੰਦੀ ਆ। ਇਹ ਉਹ ਮਾਮਲਾ ਜਿਹੜਾ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਬਾਦਲ ਸਰਕਾਰ ਵੇਲੇ ਦਰਜ ਹੋਇਆ ਸੀਗਾ, ਜਿਹਦੇ ਵਿੱਚ ਦੋਸ਼ ਇਹ ਲਾਇਆ ਗਿਆ ਸੀ ਵੀ ਇਹ ਸਿੱਖ ਨੌਜਵਾਨ ਜਿਹੜੇ ਆ ਪੰਥਕ ਕਿਤਾਬਾਂ ਪੜ੍ਹਦੇ ਆ ਤੇ ਕੌਮੀ ਦਰਦ ਰੱਖਣ ਵਾਲੇ ਮੈਗਜ਼ੀਨ ਖਾਲਸਾ ਫਤਿਹਨਾਮਾ ਤੇ ਹੋਰ ਇਹਨਾਂ ਕੋਲੋਂ ਮਿਲੇ ਤੇ ਇਹੋ ਜਿਹੀਆਂ ਕਿਤਾਬਾਂ ਦੇ ਆਧਾਰ ਦੇ ਉੱਤੇ ਇਹਨਾਂ ਤੇ ਦੇਸ਼ ਧਰੋਹ ਦਾ ਪਰਚਾ ਦਰਜ ਕਰਕੇ ਉਮਰ ਕੈਦ ਜਿਹੜੀ ਆ ਉਹ ਬਾਦਲ ਸਰਕਾਰ ਨੇ ਕਰਵਾਈ ਸੀਗੀ ਤੇ ਹੁਣ ਇਹਨਾਂ ਦੀਆਂ ਪੈਰੋਲਾਂ ਜ਼ਮਾਨਤਾਂ ਹੋ ਰਹੀਆਂ ਨੇ। ਪਰ ਇਹਨਾਂ ਦੀ ਜਵਾਨੀ ਜਿਹੜੀ ਆ ਸਾਰੀ ਉਹ ਇੱਕ ਤਰੀਕੇ ਨਾਲ ਦਾਗਦਾਰ ਕਰਤੀ ਆ। ਹੁਣ ਇਹ ਆਪਦੇ ਪਹਿਲਾਂ ਵਾਲੇ ਰੌਂ ਵਿੱਚ ਜਿਵੇਂ ਆਮ ਨੌਜਵਾਨ ਸੀ ਉਵੇਂ ਕਿਵੇਂ ਐਡਜਸਟ ਹੋ ਸਕਣਗੇ, ਇਹ ਦੇਖਣ ਵਾਲੀ ਗੱਲ ਆ। ਪਰ ਅਸੀਂ ਇਹ ਗੱਲ ਖਾਸ ਤੌਰ ਤੇ ਕਹਿਣੀ ਚਾਹੁੰਦੇ ਆ ਵੀ ਕਈ ਜਿਹੜੇ ਆਪਦੇ ਆਪ ਨੂੰ ਬਾਹਲੇ ਜ਼ਿਆਦਾ ਵਿਦਵਾਨ ਬਣੇ ਅੱਜ ਕੱਲ੍ਹ, ਕਈ ਆਪਦੇ ਆਪ ਨੂੰ ਸੰਤ ਮਹਾਂਪੁਰਸ਼ ਬਾਬੇ ਬੂਬੇ ਵੀ ਕਹਾਈ ਜਾਂਦੇ ਆ, ਉਹ ਬੜੀਆਂ ਮੱਤਾਂ ਦਿੰਦੇ ਨੇ ਕਿ ਪੜ੍ਹਨਾ ਚਾਹੀਦਾ ਜੀ, ਪੜ੍ਹੋ ਤੇ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ, ਹਥਿਆਰਾਂ ਵਾਲਾ ਰਾਹ ਬੜਾ ਗਲਤ ਆ। ਠੀਕ ਆ ਜੀ, ਬੜੀ ਚੰਗੀ ਗੱਲ ਆ। ਗਾਂਧੀ ਵੀ ਐਂ ਕਹਿੰਦਾ ਹੁੰਦਾ ਸੀਗਾ। ਵੈਸੇ ਗਾਂਧੀ ਦੇ ਕਾਰਿਆਂ ਕਰਕੇ 1947 ਮੌਕੇ ਜਿੱਡੀ ਭਾਰੀ ਹਿੰਸਾ ਹੋਈ ਆ, ਉਹ ਵੀ ਆਪਾਂ ਨੂੰ ਪਤਾ ਕੋਈ ਅਹਿੰਸਾ ਵਾਲੀ ਗੱਲ ਤਾਂ ਹੈ ਨਹੀਂ ਸੀ। ਪਰ ਉਹੋ ਜਿਹੀਆਂ ਗੱਲਾਂ ਹੁਣ ਸਾਡੇ ਕਈ ਸਿੱਖਾਂ 'ਚ ਵੀ ਕਰਨ ਵਾਲੇ ਆ ਗਏ ਕਿ ਜੀ ਜਿਹੜਾ ਹੈਗਾ ਤਲਵਾਰ ਦਾ, ਕਿਰਪਾਨ ਦਾ, ਹਥਿਆਰ ਦਾ ਰਾਹ ਜਿਹੜਾ ਹੈਗਾ ਉਹ 18ਵੀਂ ਸਦੀ ਦੀਆਂ ਗੱਲਾਂ ਸੀਗੀਆਂ। ਹੁਣ ਤਾਂ ਅੱਜ ਦੇ ਜ਼ਮਾਨੇ ਵਿੱਚ ਤਾਂ ਕਲਮ ਦਾ ਜ਼ਮਾਨਾ ਤੇ ਵੱਧ ਤੋਂ ਵੱਧ ਪੜ੍ਹ ਕੇ ਵਿਦਵਾਨ ਬਣਨਾ ਚਾਹੀਦਾ। ਹੁਣ ਉਹਨਾਂ ਸਾਰਿਆਂ ਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਵੀ ਇੱਥੇ ਤਾਂ ਹਥਿਆਰਾਂ ਵਾਲੀ ਗੱਲ ਹੀ ਨਹੀਂ ਸੀ। ਮੁੰਡਿਆਂ ਨੂੰ ਕਿਤਾਬਾਂ ਦੇ ਦੋਸ਼ ਵਿੱਚ ਹੀ ਉਮਰ ਕੈਦ ਕਟਾਤੀ, ਉਮਰ ਕੈਦ ਹੋ ਗਈ ਅਗਲਿਆਂ ਨੂੰ ਕਿਤਾਬਾਂ ਦੇ ਦੋਸ਼ ਵਿੱਚ। ਉਹ ਜਿਹੜੇ ਲੋਕਾਂ ਨੂੰ ਭਾਰਤ ਦੇ ਹਾਕਮ ਜਮਾਤ ਦੀ ਫਿਤਰਤ ਦਾ ਭੋਰਾ ਵੀ ਪਤਾ ਨਹੀਂ ਤੇ ਆਪਦੇ ਆਪ ਨੂੰ ਬਹੁਤ ਚਾਤਰ ਤੇ ਵੱਡੇ ਸਮਝਦੇ ਆ, ਉਹਨਾਂ ਲੋਕਾਂ ਨੂੰ ਕੀ ਕਹੀਏ ਤੇ ਕੀ ਨਾ ਕਹੀਏ। ਇੱਥੇ ਇਕੱਲੇ ਇਹ ਸਾਧ ਬਾਬੇ ਨਹੀਂ, ਬੜੇ ਧਾਰਮਿਕ ਅਤੇ ਸਿਆਸੀ ਭਲਵਾਨ ਨੇ ਜਿਨ੍ਹਾਂ ਨੂੰ ਭਾਰਤੀ ਹਕੂਮਤੀ ਤੰਤਰ ਦੇ ਪੁਰਜੇ ਬਣਨ ਦਾ ਤਾਂ ਚਾਅ ਚੜਿਆ ਹੋਇਆ ਤੇ ਉਹ ਮੱਤਾਂ ਸਿੱਖਾਂ ਨੂੰ ਦਿੰਦੇ ਨੇ ਕਿ ਸਿੱਖਾਂ ਨੂੰ ਐ ਕਰਨਾ ਚਾਹੀਦਾ, ਉਹ ਕਰਨਾ ਚਾਹੀਦਾ। ਮੈਂ ਹੈਰਾਨ ਜਿਹਾ ਹੋ ਜਾਂਦਾ ਵੀ ਇੱਕ ਜਸਕੀਰਤ ਸਿੰਘ ਹੋਇਆ ਪੁਲਿਸ ਵਾਲਾ, ਉਹਨੇ ਜਿਹੜਾ 4 ਫਰਵਰੀ 1986 ਨੂੰ ਨਕੋਦਰ ਕਾਂਡ ਹੋਇਆ, ਉਦੋਂ ਉਹ ਐਡਾ ਬੁੱਚੜਪੁਣਾ ਉਹਨੇ ਦਿਖਾਇਆ ਉੱਥੇ
ਵੀ ਸਿੱਖ ਨੌਜਵਾਨਾਂ ਦੇ ਮੂੰਹ ਦੇ ਵਿੱਚ ਪਿਸਤੌਲ ਪਾ ਪਾ ਕੇ ਗੋਲੀਆਂ ਮਾਰ ਕੇ ਸ਼ਹੀਦ ਕਰਦਾ ਰਿਹਾ। ਜਸਕੀਰਤ ਜਿਹੜਾ ਸੀਗਾ ਉਹਦਾ ਮੁੰਡਾ ਮਰ ਗਿਆ, ਹੁਣ ਉਹਦੇ ਉਹ ਭੋਗ ਭਾਗ ਜੇ ਪਾਉਂਦਾ ਫਿਰਦਾ। ਚਲੋ ਸਾਡਾ ਉਹਦੇ ਮੁੰਡੇ ਨਾਲ ਤਾਂ ਗੱਲ ਨਹੀਂ, ਪਰ ਅਸੀਂ ਇੱਕ ਦਰਦ ਦੀ ਗੱਲ ਜਿਹੜੀ ਕਰਦੇ ਆ ਵੀ ਲੋਕਾਂ ਦੇ ਪੁੱਤ ਜਦੋਂ ਇਹ ਮਾਰਦੇ ਆ ਤੇ ਉਹ ਵੀ ਬੇਦੋਸ਼ੇ। ਸਿਰਫ ਇੰਨੀ ਗੱਲ ਸੀ ਕਿ ਉੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬਾਹਮਣਾਂ ਨੇ, ਹਿੰਦੂ ਕੱਟੜਪੰਥੀਆਂ ਨੇ ਬੇਇੱਜ਼ਤੀ ਕਰਤੀ, ਬੇਅਦਬੀ ਕਰਤੀ। ਸਿੱਖ ਸੰਗਤਾਂ ਉੱਥੇ ਜਾ ਰਹੀਆਂ ਸੀਗੀਆਂ ਤੇ ਫੈਡਰੇਸ਼ਨ ਵਾਲੇ ਤੇ ਹੋਰ ਸਿੱਖ ਨੌਜਵਾਨ ਜਿਹੜੇ ਸੀ ਉਸ ਰੋਸ ਮੁਜ਼ਾਹਰੇ ਦੇ ਵਿੱਚ ਜਿੰਨੇ ਸ਼ਾਮਲ ਸੀ, ਉਹਨਾਂ ਚੋਂ ਇਹਨੇ ਲੱਭ ਕੇ ਉੱਥੇ ਕਤਲੇਆਮ ਕੀਤਾ ਸੀ। ਤੇ ਇਹ ਜਿਹੜਾ ਹੈਗਾ ਜਸਕੀਰਤ ਸਿੰਘ ਚਾਹਲ, ਸੇਵਾ ਮੁਕਤ SSP, ਉਹਦਾ ਇੱਕ ਹੀ ਮੁੰਡਾ ਸੀਗਾ। ਜਦੋਂ ਪਿੱਛੇ ਜੇ ਮਰਿਆ ਉਦੋਂ ਫਿਰ ਲਿਖਣ ਜੀ ਇਹਦੇ ਨਾਲ ਬੜਾ ਧੱਕਾ ਹੋ ਗਿਆ। ਧੱਕਾ ਭਾਈ ਉਹਨਾਂ ਲੋਕਾਂ ਨਾਲ ਨਹੀਂ ਹੋਇਆ ਜਿਨ੍ਹਾਂ ਦੇ ਪੋਤੇ ਨੇ ਮਾਰੇ ਆ, ਪਰ ਇਹ ਬੰਦੇ ਐ ਸਮਝਦੇ ਆ ਵੀ ਅਸੀਂ ਭਾਰਤ ਮਾਤਾ ਦੇ ਲਾਲ ਆ, ਅਸੀਂ ਬੜੇ VIP ਆ, ਸਾਨੂੰ ਤਾਂ ਇਸ ਗੱਲ ਲਈ ਵੀ ਸਤਿਕਾਰਿਆ ਜਾਣਾ ਚਾਹੀਦਾ ਸਮਾਜ ਵਿੱਚ ਕਿ ਅਸੀਂ ਸਿੱਖਾਂ ਦਾ, ਬੇਦੋਸ਼ਾਂ ਸਿੱਖਾਂ ਦਾ ਕਤਲੇਆਮ ਕੀਤਾ। ਇਹ ਜਿਹੜੀ ਫਿਤਰਤ ਆ, ਇਹ ਜਿਹੜੀ ਇਹਨਾਂ ਦੀ ਬਿਮਾਰੀ ਆ, ਇਹਦੇ ਬਾਰੇ ਜਿਹੜਾ KPS ਗਿੱਲ ਵਾ ਉਹਨੂੰ ਵੀ ਇਹੀ ਬਿਮਾਰੀ ਸੀ। ਜਿਹੜਾ ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ ਜਿਹਦੀ ਇੰਟਰਵਿਊ ਕਰਕੇ ਅੱਜ ਕੱਲ ਬੜੀ ਚਰਚਾ ਹੈ, ਉਹਨੂੰ ਵੀ ਇਹੀ ਬਿਮਾਰੀ ਸੀ। ਉਹਨੂੰ ਇਹ ਲੱਗਦਾ ਸੀਗਾ ਕਿ ਮੈਂ ਭਾਰਤ ਲਈ ਜਿੰਨੇ ਕੁ ਵੱਡੇ ਕਾਰਨਾਮੇ ਕਰਤੇ ਆ, ਮੇਰਾ ਤਾਂ ਨਾਂ ਬੜਾ ਇਤਿਹਾਸ ਵਿੱਚ ਛਾ ਜਾਣਾ, ਮੈਂ ਤਾਂ ਬੜੀ ਵੱਡੀ ਤੋਪ ਆ ਭਾਰਤ ਲਈ। ਪਰ ਉਹਨਾਂ ਨੇ ਇਹਨੂੰ ਨਾ 3 'ਚ ਰੱਖਿਆ ਨਾ 13 'ਚ ਰੱਖਿਆ। ਪਹਿਲੀ ਵਾਰ ਇਹਦਾ ਲੋਕਾਂ ਨੂੰ ਪਤਾ ਹੀ ਉਦੋਂ ਲੱਗਿਆ ਜਦੋਂ ਇਹਨੇ ਕਿਤਾਬ ਲਿਖੀ ਸੀਗੀ, ਉਹ ਆਪਰੇਸ਼ਨ ਬਲੂ ਸਟਾਰ ਦੀ ਸੱਚੀ ਕਹਾਣੀ। ਫੇਰ ਚਰਚਾ ਚੁਰਚਾ ਹੋਈ, ਪਰ ਫੇਰ ਗੱਲ ਲੋਕ ਭੁੱਲ ਭੁਲਾ ਗਏ। ਵੈਦਿਆਂ ਨੂੰ ਮਾਰਨਾ ਤਾਂ ਸਿੱਖਾਂ ਨੂੰ ਚੇਤੇ ਰਿਹਾ ਵੀ ਉਹਨੇ ਕੁਛ ਕੀਤਾ, ਇਹਨੂੰ ਤਾਂ ਸਿੱਖਾਂ ਨੇ ਵੀ ਕਿਸੇ ਗਿਣਤੀ 'ਚ ਨਹੀਂ ਰੱਖਿਆ। ਤੂੰ ਪਿੱਛੇ ਜੇ ਉਦੋਂ ਪਤਾ ਲੱਗਿਆ ਲੋਕਾਂ ਨੂੰ ਵੀ ਜਿਉਂਦਾ, ਜਦੋਂ ਇਹਨੇ ਲੰਡਨ ਦੇ ਵਿੱਚ ਜਦੋਂ ਉਹ ਘਟਨਾ ਵਾਪਰੀ ਹੈ। ਕਹਿਣ ਤੋਂ ਭਾਵੇਂ ਚਲੋ ਆਪਾਂ ਕੱਲ ਵੀ ਗੱਲ ਕਰਦੇ ਸੀ, ਮੈਂ ਜਿਹੜੀ ਗੱਲ ਅੱਜ ਕਰਨ ਲੱਗਿਆ ਉਹ ਇਹ ਆ ਵੀ ਜਿਹੜੀ ਜੀ ਕਿਤਾਬ ਆ ਮੈਂ ਉਹਦਾ ਧਿਆਨ ਮਾਰਿਆ, ਉਹਨੇ ਆਖਰ ਦੇ ਵਿੱਚ ਇੱਕ ਨਵਾਂ ਚੈਪਟਰ ਉਹਦੇ 'ਚ ਜਿਹੜੀ ਇਹਨੇ 1993-94 'ਚ ਕਿਤਾਬ ਆਈ ਸੀ ਇਹਦੀ 94 ਦੇ ਵਿੱਚ, ਉਹਦੇ ਵਿੱਚ ਇੱਕ ਆਖਰੀ ਚੈਪਟਰ ਨਵਾਂ ਜੋੜਿਆ। ਉਹਦੇ 'ਚ ਲਿਖਦਾ ਵੀ ਜਿਹੜਾ ਲੰਡਨ 'ਚ ਜਦੋਂ ਮੇਰੇ ਛੁਰਾ ਮਾਰਿਆ, ਉਦੋਂ ਕਹਿੰਦਾ ਵੀ ਕਿਸੇ ਟੈਲੀਵਿਜ਼ਨ ਚੈਨਲ ਦੇ ਉੱਤੇ ਖਬਰ ਆਈ ਕੈਨੇਡਾ 'ਚ ਵੀ ਕੁਲਦੀਪ ਸਿੰਘ ਬਰਾੜ ਦੇ ਲੰਡਨ 'ਚ ਛੁਰਾ ਮਾਰਿਆ, ਤੇ ਅਸੀਂ ਅਰਦਾਸ ਕਰਦੇ ਹਾਂ ਵੀ ਅਕਾਲ ਪੁਰਖ ਵਾਹਿਗੁਰੂ ਅੱਗੇ ਵੀ ਇਸ ਨਸਲ ਘਾਤੀ ਜਾਬਰ ਨੂੰ ਵੀ ਇਹ ਛੇਤੀ ਤੋਂ ਛੇਤੀ ਮਰ ਜਾਵੇ। ਵੀ ਇਹ ਕਹਿੰਦਾ ਉੱਥੇ TV ਦੇ ਉੱਤੇ ਖਬਰ ਪ੍ਰਸਾਰਿਤ ਕਰਨ ਵਾਲੇ ਨੇ ਗੱਲ ਕਹੀ। ਚਲੋ ਇਹ ਤਾਂ ਗੱਲ ਅਲੱਗ ਰਹੀ। ਇਸ ਤੋਂ ਅਗਲੀ ਜਿਹੜੀ ਗੱਲ ਆ, ਕਹਿੰਦਾ ਵੀ ਇਹ ਕਹਿੰਦਾ ਬੜੀ ਬਦਕਿਸਮਤੀ ਦੀ ਗੱਲ ਆ ਕਿ ਜਿਸ ਫੌਜੀ ਜਵਾਨ ਨੇ ਆਪਣੇ ਰਾਸ਼ਟਰ ਦੀ ਪ੍ਰਭੂ ਸੱਤਾ ਦੀ ਰੱਖਿਆ ਕਰਦਿਆਂ ਆਪਣਾ ਫਰਜ਼ ਨਿਭਾਇਆ ਹੋਵੇ, ਉਹਨੂੰ ਇੱਕ ਜਾਬਰ ਆਖਿਆ ਜਾ ਰਿਹਾ। ਮਤਲਬ ਕਿ ਉਹ ਕਹਿੰਦਾ ਵੀ ਅਕਾਲ ਤਖਤ ਨੂੰ ਢਹਿ ਢੇਰੀ ਕਰਨਾ, ਹਜ਼ਾਰਾਂ ਸਿੱਖਾਂ ਨੂੰ ਕਤਲ ਕਰਨਾ, ਮਾਰਨਾ, ਉੱਥੇ ਜੋ ਕੁਝ ਵਾਪਰਿਆ ਉਹ ਸਾਰਾ ਕੁਝ ਕਹਿੰਦਾ ਮੈਂ ਜਦੋਂ ਰਾਸ਼ਟਰ ਦੀ ਪ੍ਰਭੂ ਸੱਤਾ ਦੀ ਰੱਖਿਆ ਲਈ ਕੀਤਾ, ਆਪਦਾ ਫਰਜ਼ ਨਿਭਾਇਆ, ਤਾਂ ਮੈਨੂੰ ਜਾਬਰ ਨਾ ਕਹੋ। ਹੁਣ ਇਹੀ ਸਟੈਂਡ ਜਿਹੜਾ ਹੈਗਾ ਆਹ ਜਸਕੀਰਤ ਸਿੰਘ ਚਾਹਲ ਦਾ ਹੋਣਾ, ਇਹੀ ਸਟੈਂਡ ਉਹਨਾਂ ਸਾਰੇ ਬੁੱਚੜਾਂ ਦਾ ਹੋਣਾ ਜਿਨ੍ਹਾਂ ਦੀ ਲਿਸਟ ਮੈਂ ਆਪਦੀ ਕਿਤਾਬ ਪੰਜਾਬ ਦਾ ਬੁੱਚੜ KPS ਗਿੱਲ 'ਚ ਛਾਪੀ ਸੀ। ਉਹ ਸਾਰੇ ਅਫਸਰ ਜਿਨ੍ਹਾਂ ਨੂੰ ਇਹ ਨਹੀਂ ਆਪਾਂ ਕਹਿੰਦੇ ਕਿ ਅਸੀਂ ਇਲਜ਼ਾਮ ਲਾਉਂਦੇ ਆ ਕਿ ਫਲਾਣੇ ਨੇ ਫਲਾਣਾ ਮਾਰਤਾ, ਜਿਨ੍ਹਾਂ ਨੂੰ ਭਾਰਤ ਦੀਆਂ ਅਦਾਲਤਾਂ ਨੇ ਮੰਨਿਆ ਕਿ ਇਹਨਾਂ ਨੇ ਆਪਦੇ ਅਹੁਦੇ ਦੀ ਦੁਰਵਰਤੋਂ ਕੀਤੀ ਆ, ਇਨਾਮ ਅਤੇ ਤਰੱਕੀ ਦੇ ਲਾਲਚ ਵਿੱਚ ਇਹਨਾਂ ਨੇ ਬੇਦੋਸ਼ੇ ਸਿੱਖਾਂ ਦਾ ਕਤਲੇਆਮ ਕੀਤਾ। ਸੋ ਇਹ KPS ਗਿੱਲ ਹੋਵੇ, ਜਸਕੀਰਤ ਸਿੰਘ ਹੋਵੇ, ਕੁਲਦੀਪ ਸਿੰਘ ਬਰਾੜ ਹੋਵੇ, ਇਹ ਸਾਰੇ ਦੇ ਸਾਰੇ ਉਹ ਲੋਕ ਨੇ ਜਿਹੜੇ ਢੱਡਰੀਆਂ ਵਾਲਾ ਜੀ ਪੜ੍ਹੇ ਲਿਖੇ ਨੇ, ਜਿਹਨਾਂ ਨੂੰ ਤੁਸੀਂ ਕਹਿੰਦੇ ਪੜ੍ਹਨਾ ਚਾਹੀਦਾ। ਪੜ੍ਹਨ ਤੋਂ ਬਾਅਦ ਇਹ ਭਾਰਤ ਮਾਤਾ ਦੇ ਲਾਲ ਬਣ ਜਾਂਦੇ ਆ ਤੇ ਇਹ ਫਿਰ ਠੇਕਾ ਚੱਕ ਲੈਂਦੇ ਆ। ਜਿਵੇਂ ਜੰਗਲ ਵੱਢਣ ਲਈ ਉਸੇ ਜੰਗਲ ਦੇ ਇੱਕ ਦਰਖਤ ਨੂੰ ਵੱਢ ਕੇ ਉਹਦਾ ਦਸਤਾ ਬਣਾ ਲਿਆ ਜਾਂਦਾ ਕਹਾੜੇ 'ਚ ਪਾਉਣ ਲਈ। ਇਹ ਫਿਰ ਭਾਰਤੀ ਕਹਾੜੇ ਦਾ ਦਸਤਾ ਬਣ ਕੇ ਜਿਹੜੇ ਪੜ੍ਹੇ ਲਿਖੇ ਆ ਭਾਰਤ ਵਿੱਚ, ਇਹ ਫਿਰ ਸਾਡੀ ਕੌਮ ਦਾ ਬੜਾਂਗਾ ਕਰਦੇ। ਜਿੰਨੇ IAS ਤੇ IPS ਨੇ ਇਹ ਫਿਰ ਸਾਡੀ ਕੌਮ ਦਾ ਘਾਣ ਕਰਦੇ। ਚਾਹੇ ਉਹ ਕਿਸੇ ਘਟਨਾ ਦੇ ਵਿੱਚ ਪੁਲਿਸ ਹੱਥੋਂ ਕੋਈ ਬੰਦਾ ਕਤਲ ਹੋ ਜਾਏ, ਜਿਵੇਂ
ਜਦੋਂ ਆਸ਼ੂਤੋਸ਼ ਦਾ ਵਿਰੋਧ ਕਰਦੇ ਸੀ 2009 ਦੇ ਵਿੱਚ, ਉੱਥੇ ਲੁਧਿਆਣੇ ਦਰਸ਼ਨ ਸਿੰਘ ਲਹਾਰਾ ਸਾਡੇ ਨਾਲ ਸੀ। ਮੈਂ ਵੀ ਉਸ ਮੌਕੇ ਤੇ ਮੌਜੂਦ ਸੀ ਜਦੋਂ ਗੋਲੀ ਕਾਂਡ ਹੋਇਆ। ਸਾਡੇ ਅੱਖਾਂ ਦੇ ਸਾਹਮਣੇ ਭਾਈ ਦਰਸ਼ਨ ਸਿੰਘ ਨੂੰ ਗੋਲੀ ਲੱਗ ਗਈ, ਉਹ ਸ਼ਹੀਦ ਹੋ ਗਏ। ਬਾਅਦ ਵਿੱਚ ਸਰਕਾਰ ਨੇ ਕੰਪਨਸੇਟ ਕਰਨ ਦੇ ਲਈ, ਲੋਕਾਂ ਨੂੰ ਜਜ਼ਬਾਤਾਂ ਨੂੰ ਠੰਡਾ ਕਰਨ ਲਈ, ਖਾਸ ਤੌਰ ਤੇ ਉਸ ਪਰਿਵਾਰ ਨੂੰ ਭੜੇਸੇ 'ਚ ਲੈਣ ਲਈ ਵੀ ਉਹ ਆਪਦੇ ਪਿਓ ਦੇ ਇਸ ਤਰੀਕੇ ਨਾਲ ਸ਼ਰ੍ਹੇ ਬਾਜ਼ਾਰ ਕਤਲ ਦੀ ਪੈਰਵਾਈ ਨਾ ਕਰੇ, ਉਹਦੇ ਬੇਟੇ ਨੂੰ ਪੁਲਿਸ 'ਚ ਭਰਤੀ ਕਰ ਲਿਆ। ਮੈਂ ਉਦੋਂ ਇਹ ਗੱਲ ਸੋਚਦਾ ਹੁੰਦਾ ਸੀਗਾ ਵੀ ਇਹਨੂੰ ਪੁਲਿਸ 'ਚ ਭਰਤੀ ਕਰ ਲਿਆ, ਕੱਲ ਨੂੰ ਹੋ ਸਕਦਾ ਇਹਨੂੰ ਕਿਸੇ ਇਹੋ ਜਿਹੇ ਧਰਨੇ ਵਜਾਰੇ ਤੇ ਡਿਊਟੀ ਲੱਗੀ ਹੋਵੇ ਜਿੱਥੇ ਅਸੀਂ ਜਿਹੜੇ ਇਹਦੇ ਪਿਓ ਦਰਸ਼ਨ ਸਿੰਘ ਲਹਾਰੇ ਦੇ ਮੋਢੇ ਨਾਲ ਮੋਢਾ ਜੋੜ ਕੇ ਤੁਰਦੇ ਰਹੇ ਆ, ਬਈ ਸਾਡੇ ਉੱਤੇ ਡਾਂਗਾਂ ਗੋਲੀਆਂ ਚਲਾਉਣ ਦਾ ਇਹਨੂੰ ਹੁਕਮ ਦਿੱਤਾ ਹੋਵੇ ਤੇ ਇਹ ਹੁਕਮ ਵਜਾਊਗਾ। ਇਹਨੇ ਹੁਕਮ ਉਹ ਨਿਭਾਉਣਾ, ਜਿਵੇਂ ਆ ਕੁਲਦੀਪ ਸਿੰਘ ਬਰਾੜ ਕਹਿੰਦਾ ਜੀ ਅਸੀਂ ਤਾਂ ਫਰਜ਼ ਨਿਭਾਇਆ। ਤੇ ਇਹ ਵੀ ਹੋ ਸਕਦਾ ਬਈ ਇਹ ਜਿਹੜਾ ਆਪ ਇਸ ਤਰੀਕੇ ਨਾਲ ਨੌਕਰੀ ਮਿਲੀ ਆ ਕਿ ਇਹਦੇ ਪਿਓ ਨੂੰ ਸ਼ਰ੍ਹੇ ਬਾਜ਼ਾਰ ਬੇਦੋਸ਼ੇ ਨੂੰ ਗੋਲੀ ਮਾਰ ਦਿੱਤੀ ਆ ਪੁਲਿਸ ਵਾਲਿਆਂ ਨੇ, ਚਲੋ ਇਹਨੂੰ ਨੌਕਰੀ ਦੇ ਦਿਓ। ਕੱਲ ਕਲਾ ਨੂੰ ਇਹ ਵੀ ਕਿਸੇ ਨੂੰ ਗੋਲੀ ਇਸ ਤਰੀਕੇ ਦੇ ਨਾਲ ਮਾਰ ਸਕਦਾ ਤੇ ਫਿਰ ਉਹਦੇ ਪੁੱਤ ਨੂੰ ਸਿਸਟਮ ਨੌਕਰੀ ਦੇ ਦੂਗਾ। ਸਿਸਟਮ ਨੂੰ ਕੀ ਫਰਕ ਪੈਂਦਾ? ਸਿੱਖਾਂ ਦੇ ਕਤਲ ਕਰੀ ਚੱਲੋ, ਉਹਨਾਂ ਦੇ ਬੱਚਿਆਂ ਨੂੰ ਨੌਕਰੀ ਦੇਈ ਚੱਲੋ। ਇਹ ਸਿਸਟਮ ਆ ਜੀ ਇਸ ਮੁਲਕ ਦਾ। ਇਹਦੇ ਗੋਗੇ ਗਾਏ ਜਾਂਦੇ ਆ ਵੀ ਬੜਾ ਵੱਡਾ ਜੀ ਮਹਾਨ ਭਾਰਤੀ ਲੋਕਤੰਤਰ। ਇਹ ਜਿਹੜਾ ਲੋਕਤੰਤਰ ਆ ਸਿੱਖਾਂ ਨੂੰ, ਖਾਸ ਤੌਰ ਤੇ ਸਾਰੀਆਂ ਭਾਰਤੀ ਘੱਟ ਗਿਣਤੀਆਂ ਨੂੰ ਮਹਿੰਗਾ ਪੈ ਰਿਹਾ। ਹਰੇਕ ਕੌਮ ਦੇ ਵਿੱਚੋਂ ਇਜ਼ਹਾਰ ਆਲਮ ਵਰਗੇ, ਰਬੈਰੋ ਵਰਗੇ, ਰਬੈਰੋ ਹੁਣ ਈਸਾਈ ਸੀ, ਹੁਣ ਈਸਾਈ ਜਿਹੜਾ ਭਾਈਚਾਰਾ ਜੇ ਉਹ ਕਵੇ ਕਿ ਜੀ ਰਬੈਰੋ ਸਾਡਾ ਪ੍ਰਤੀਨਿਧ ਵਾ, ਜੇ ਉਹਨੇ ਸਿੱਖਾਂ ਦਾ ਜਾਂ ਕਿਸੇ ਦਾ ਕਤਲੇਆਮ ਕੀਤਾ ਸਾਨੂੰ ਮਾਣ ਆ, ਤਾਂ ਸਾਨੂੰ ਪਤਾ ਕਿ ਇਹ ਗੱਲ ਹੋ ਨਹੀਂ ਸਕਦੀ। ਇਵੇਂ ਇਜ਼ਹਾਰ ਆਲਮ ਮੁਸਲਮਾਨਾਂ ਦਾ ਪ੍ਰਤੀਨਿਧ ਨਹੀਂ ਹੈਗਾ। ਇਹ ਸਾਰੇ ਭਾਰਤੀ ਹਕੂਮਤ ਦੇ ਪੁਰਜੇ ਆ। ਇਹ ਭਾਰਤੀ ਸਟੇਟ ਦੇ ਉਹ ਕਰਮਚਾਰੀ ਨੇ ਜਿਨ੍ਹਾਂ ਦਾ ਕੰਮ ਭਾਰਤੀ ਸਟੇਟ ਦੇ ਕਹਿਣ ਦੇ ਉੱਤੇ ਇਨਾਮ ਅਤੇ ਤਰੱਕੀ ਦੇ ਲਈ ਉਹਦੇ ਹੁਕਮ ਵਜਾਉਣੇ, ਤੇ ਜਿਹੜੇ ਸਿੱਖਾਂ ਦੇ ਬੱਚੇ ਜਾਂ ਈਸਾਈਆਂ ਦੇ, ਮੁਸਲਮਾਨਾਂ ਦੇ, ਜਿਹਦੇ ਮਰਜ਼ੀ ਜਿਹੜੇ ਇਸ ਸਿਸਟਮ ਦੇ ਵਿੱਚ ਨੌਕਰੀਆਂ ਕਰਦੇ ਆ, ਉਹ ਸਾਰੇ ਅਸਲ ਵਿੱਚ ਤਾਂ ਉਸ ਕਹਾੜੇ ਦਾ ਦਸਤਾ ਨੇ। ਜੇ ਤਾਂ ਮੁਲਕ ਹੋਵੇ ਚੰਗਾ, ਇਨਸਾਫ ਕਰਦਾ ਹੋਵੇ, ਜਿਵੇਂ ਕਾਲੇ ਰੰਗ ਦੇ ਕਿਸੇ ਬੰਦੇ ਦੇ ਉੱਤੇ ਜ਼ੁਲਮ ਹੋਇਆ ਸੀ ਅਮਰੀਕਾ ਦੇ ਵਿੱਚ, ਉੱਤੇ ਕਾਰਵਾਈ ਹੋਈ ਆ। ਇਹ ਤਾਂ ਇਨਸਾਫ ਪਸੰਦ ਵਾਲੀ ਗੱਲ ਹੋਵੇ ਫਿਰ ਤਾਂ ਬੰਦਾ ਹੋਰ ਤਰੀਕੇ ਨਾਲ ਸੋਚੇ। ਇੱਥੇ ਤਾਂ ਅਸੀਂ ਸ਼ਰੇਆਮ ਦੇਖ ਰਹੇ ਹਾਂ ਵੀ ਕਿਤਾਬਾਂ ਰੱਖਣ ਕਰਕੇ ਤਾਂ ਤੁਸੀਂ ਸਜ਼ਾ ਮੰਗਾਈ ਜਾਂਦੇ ਹੋ। ਤੇ ਆ ਬੁੱਚੜ ਤੇ ਜ਼ਾਲਮ ਪੁਲਸੀਏ ਜਿਨ੍ਹਾਂ ਨੇ ਖਾੜਕੂ ਲਹਿਰ ਦੌਰਾਨ ਮਾਝੇ ਦੇ ਵਿੱਚ ਇੰਨਾ ਜ਼ੁਲਮ ਕੀਤਾ, ਕਈ ਪਿੰਡਾਂ ਚੋਂ ਕਈ ਸਾਲ ਜੰਨ ਨਹੀਂ ਚੜੀ। ਇਹ ਜਿਹੜਾ ਘਾਣ ਕਰਨ ਵਾਲਾ ਸਾਰਾ ਸਿਸਟਮ ਆ, ਇਹ ਜਿਹੜੇ ਕਹਿੰਦੇ ਆ ਨਾ ਵੀ ਕਿਤਾਬਾਂ ਪੜ੍ਹਿਆ ਕਰੋ, ਕਿਤਾਬਾਂ ਤੁਹਾਨੂੰ ਗਿਆਨਵਾਨ ਬਣਾਉਂਦੀਆਂ ਨੇ, ਇਹ ਕਿਤਾਬਾਂ ਪੜ੍ਹਨ ਵਾਲਿਆਂ ਨੇ ਹੀ ਸਾਨੂੰ ਇਹ ਜ਼ਖਮ ਦਿੱਤੇ ਆ। ਤੇ ਜਿਹੜੇ ਇਹ ਅਫਸਰ ਅੱਜ ਕਈ ਬੜੇ ਵਧੀਆ ਬਣੇ ਫਿਰਦੇ ਆ, ਬੜਾ ਚੰਗਾ ਟੀਵੀ ਦੇ ਉੱਤੇ, ਸੋਸ਼ਲ ਮੀਡੀਆ ਉੱਤੇ ਗੁੱਡਮੈਨ ਬਣਦੇ ਆ, ਉਹਨਾਂ ਸਾਰਿਆਂ ਦੇ ਬਾਰੇ ਮੈਂ ਬੜੀ ਗਰੰਟੀ ਨਾਲ ਕਹਿ ਸਕਦਾ ਕਿ ਅੱਜ ਇਹਨਾਂ ਨੂੰ ਹੁਕਮ ਕਰ ਦਿੱਤਾ ਜਾਵੇ, ਇਹ ਅੱਜ ਵੀ ਉਵੇਂ ਘਾਣ ਕਰਨਗੇ। ਜਦੋਂ ਕਿਸਾਨ ਸੰਘਰਸ਼ ਮਗਿਆ ਹੋਇਆ ਸੀ, ਉਦੋਂ ਤੁਸੀਂ ਦੇਖਿਆ ਇੱਕ ਦਿਸ਼ਾ ਰਾਵੀ ਦਾ ਬੜਾ ਮਸਲਾ ਬਣਾਇਆ ਵੀ ਲਓ ਜੀ। ਫਿਰ ਰਿਹਾਨਾ ਇੱਕ ਇੰਟਰਨੈਸ਼ਨਲ ਸਟਾਰ ਕੁੜੀ ਹੈ, ਉਹਦਾ ਇੱਥੇ ਕਈ ਗ੍ਰਿਫਤਾਰੀਆਂ। ਜਿੱਦਣ ਲਾਲ ਕਿਲੇ ਵਾਲਾ ਕੰਮ ਹੋਇਆ ਉਦਣ ਤਾਂ ਐ ਲੱਗਣ ਲਾਤਾ ਵੀ ਪਤਾ ਨਹੀਂ ਕੀ ਕਹਿਰ ਹੋ ਗਿਆ। ਇਹ ਜਿਹੜਾ ਸਾਰਾ ਕੁਝ ਵਾਪਰਿਆ ਕਿਸਾਨ ਸੰਘਰਸ਼ ਦੌਰਾਨ, ਉਹਦਾ ਮੁੱਖ ਨੁਕਤਾ ਇਹ ਸੀ ਕਿ ਲੋਕਾਂ ਦੇ ਵਿੱਚ ਖੌਫ ਪੈਦਾ ਕਰਨਾ ਤੇ ਲੋਕ ਕਿਸਾਨ ਸੰਘਰਸ਼ ਦੀ ਹਮਾਇਤ ਨਾ ਕਰਨ। ਇਹ ਤਾਂ ਚਲੋ ਦਿੱਲੀ ਦਾ ਕੰਮ ਸੀ, ਉਸ ਮੌਕੇ ਪੰਜਾਬ ਦਾ ਮਸਲਾ ਹੋਰ ਤਰੀਕੇ ਨਾਲ ਸੀ। ਪੰਜਾਬ ਦੇ ਸਾਰੇ ਲੋਕ ਜਿਹੜੇ ਸੀ ਇਸ ਗੱਲ ਦੇ ਉੱਤੇ ਇਕਜੁੱਟ ਸੀਗੇ ਕਿ ਸਾਡੀਆਂ ਜ਼ਮੀਨਾਂ ਜਾਇਦਾਦਾਂ ਖੋਸੀਆਂ ਜਾ ਰਹੀਆਂ ਨੇ। ਪਰ ਆ ਜਿਹੜਾ ਹੁਣ ਚੰਡੀਗੜ੍ਹ ਦੇ ਵਿੱਚ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ, ਉਹਦੇ ਬਾਰੇ ਮੈਨੂੰ ਪੂਰੀ ਯਕੀਨ ਨਾਲ ਮੈਂ ਕਹਿ ਸਕਦਾ ਕਿ ਜਿਹੜੀਆਂ ਸਟੇਟ ਦੀਆਂ ਏਜੰਸੀਆਂ ਨੇ, ਪੁਲਿਸ ਤੇ ਹੋਰ, ਉਹਨਾਂ ਨੂੰ ਜੇ ਹੁਕਮ ਦੇ ਦਿੱਤਾ ਜਾਵੇ ਤਾਂ ਜਿਵੇਂ ਬਾਈਬਲ ਕਾਂਡ ਤੋਂ, ਬਰਗਾੜੀ ਕਾਂਡ ਤੋਂ ਬਾਅਦ ਬਾਈਬਲ ਕਲਾਂ ਦੇ ਵਿੱਚ, ਕੋਟ ਕਪੂਰੇ ਦੇ ਵਿੱਚ ਡਾਂਗਾਂ ਚਲਾਈਆਂ ਸੀ, ਇਹ ਸਾਰੇ ਉਵੇਂ ਪੁਲਸੀਏ ਚਲਾਉਣਗੇ, ਇਹ ਉਵੇਂ ਗੋਲੀ ਚਲਾਉਣਗੇ। ਇਹਨਾਂ ਨੂੰ ਕੋਈ ਸ਼ਰਮ ਹੈ ਨਹੀਂ ਹੈਗੀ ਕਿ ਇਹ ਗੁਰੂ ਗ੍ਰੰਥ ਸਾਹਿਬ ਲਈ ਬੈਠੇ ਆ, ਜਾਂ ਇਹ ਬੇਦੋਸ਼ੇ ਸਿੱਖਾਂ ਜਿਨ੍ਹਾਂ ਨੂੰ ਫੜ ਕੇ ਅੰਦਰ
ਇੰਨੇ ਚਿਰ ਤੋਂ ਸਿਸਟਮ ਨੇ ਦਿੱਤਾ ਹੋਇਆ। ਇਹ ਤੁਹਾਡੇ ਸਾਹਮਣੇ ਆ। ਇੱਕ ਦਿਨ ਖਬਰ ਆਈ ਸੀ ਵੀ ਭਾਈ ਅਮਰਤਪਾਲ ਸਿੰਘ ਨੂੰ ਉਹਦੇ ਨਜ਼ਦੀਕੀ ਸਾਥੀ ਫੌਜੀ ਆ ਜਿਹੜਾ ਵਰਿੰਦਰ ਸਿੰਘ ਵੀ ਉਹਨੂੰ ਚੱਕ ਕੇ ਲੈ ਗਏ। ਫੇਰ ਖਬਰ ਆ ਗਈ ਇੱਕ ਹਰਨੇਕ ਸਿੰਘ ਫੌਜੀ ਆ ਜਿਹੜਾ ਵਾਰਸ ਪੰਜਾਬ ਦੇ ਜਥੇਬੰਦੀ ਦੇ ਦੂਜੇ ਹਿੱਸੇ ਦਾ ਪ੍ਰਧਾਨ ਮੰਨਿਆ ਜਾਂਦਾ, ਨਵਾਂ ਸ਼ਹਿਰ ਇਲਾਕੇ ਦਾ ਨੌਜਵਾਨ ਆ, ਉਹਨੂੰ ਚੱਕ ਕੇ ਲੈ ਗਏ ਸੀਆਈ ਸਟਾਫ ਜਲੰਧਰ ਵਾਲੇ। ਇਵੇਂ ਹੀ ਹੋਰ ਇੱਕ ਤੇਜਿੰਦਰ ਸਿੰਘ ਬਿੱਟਾ ਕੋਈ ਬਟਾਲੇ ਇਲਾਕੇ ਦਾ ਨੌਜਵਾਨ, ਉਹਦੀ ਚਰਚਾ ਵਾ ਵੀ ਉਹਨੂੰ ਚੱਕਿਆ। ਹੁਣ ਪਿਛਲੇ ਕਈ ਦਿਨ ਤੋਂ ਇਹੋ ਜਿਹੀਆਂ ਖਬਰਾਂ ਆ ਰਹੀਆਂ ਨੇ ਕਿ ਸਿੱਖ ਜਿਹੜੇ ਨੌਜਵਾਨ ਬੱਚੇ ਇਸ ਕੌਮੀ ਇਨਸਾਫ ਮੋਰਚੇ ਪ੍ਰਤੀ ਕੋਈ ਭਾਵਨਾ ਰੱਖਦੇ ਆ, ਉਹਨਾਂ ਨੂੰ ਲੋਕਲ ਥਾਣਿਆਂ 'ਚ ਸੱਦ ਕੇ ਜਲੀਲ ਕੀਤਾ ਜਾਂਦਾ। CIA ਸਟਾਫ ਦੇ ਵਿੱਚ ਸਾਰਾ ਦਿਨ ਬਿਠਾ ਕੇ ਪਰੇਸ਼ਾਨ ਕਰਕੇ, ਅਸਲ ਵਿੱਚ ਹੈਗਾ ਕਿ ਸਾਰਿਆਂ ਲੋਕਾਂ ਦੇ ਦਿਲਾਂ ਦੇ ਵਿੱਚ ਟੈਰਰ ਦਹਿਸ਼ਤ ਪਾਉਣੀ ਆ ਕਿ ਭਾਈ ਤੁਸੀਂ ਇਸ ਕੌਮੀ ਇਨਸਾਫ ਮੋਰਚੇ ਵਿੱਚ ਨਾ ਜਾਓ। ਜਿਹੜੇ ਪੁਲਿਸ ਵਾਲੇ ਨੇ ਇਹਨਾਂ ਦੇ ਬਾਰੇ, ਮੈਂ ਜਦੋਂ ਪੰਜਾਬ ਦਾ ਬੁੱਚੜ KPS ਗਿੱਲ ਕਿਤਾਬ ਲਿਖੀ ਸੀ, ਮੈਂ ਕਹਿੰਦਾ ਹੁੰਦਾ ਸੀ ਜੇ ਨਵੇਂ ਭਰਤੀ ਹੋਇਆ ਸਾਰੇ ਇਹਨਾਂ ਨੂੰ ਪੜ੍ਹਨੀ ਚਾਹੀਦੀ ਆ ਤਾਂ ਕਿ ਇਹਨਾਂ ਨੂੰ ਇਹ ਗੱਲ ਦੀ ਸਮਝ ਲੱਗ ਸਕੇ ਕਿ KPS ਗਿੱਲ ਕਹਿੰਦਾ ਵਾ ਮੈਂ ਤਾਂ ਫਰਜ਼ ਨਿਭਾਇਆ, ਮੈਂ ਤਾਂ ਡਿਊਟੀ ਕੀਤੀ, ਤੁਸੀਂ ਵੀ ਡਿਊਟੀ ਨਿਭਾਉਣੀ ਆ। ਪਰ ਡਿਊਟੀ ਨਿਭਾਉਂਦੇ ਜਿਹੜੀ ਇੱਕ ਲਛਮਣ ਰੇਖਾ ਉਹ ਨਾ ਟੱਪ ਜਿਓ, ਜਿਹਦੀ ਕਰਕੇ ਤੁਹਾਡੇ ਨਾਲ ਵੀ ਉਹ ਕੁਝ ਹੋਵੇ ਜਿਵੇਂ KPS ਗਿੱਲ ਦੇ ਮਰਨ ਤੋਂ ਬਾਅਦ ਉਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ 2 ਸੈੱਟ ਸੀ, ਅੱਜ ਵੀ 2 ਆ। ਇੱਕ ਚੱਬੇ ਵਿੱਚ ਸਰਬੱਤ ਖਾਲਸਾ ਵਿੱਚ ਥਾਪੇ ਹੋਏ ਜਥੇਦਾਰ ਨੇ, ਇੱਕ ਬਾਦਲ ਸਾਹਿਬ ਦੀ ਕਿਰਪਾ ਨਾਲ ਬਣੇ ਹੋਏ ਨੇ। ਦੋਨਾਂ ਪਾਸਿਆਂ ਤੋਂ ਇਹ ਹਦਾਇਤ, ਇਹ ਹੁਕਮ ਸੰਗਤਾਂ ਨੂੰ ਕੀਤਾ ਗਿਆ ਕਿ ਕੋਈ ਵੀ ਬੰਦਾ, ਕੋਈ ਵੀ ਸਿੱਖ ਜਿਹੜਾ ਹੈ ਉਹ ਇਹਦੀਆਂ KPS ਗਿੱਲ ਦੀਆਂ ਅੰਤਮ ਰਸਮਾਂ 'ਚ ਸ਼ਾਮਲ ਨਾ ਹੋਵੇ। ਕਿਹਾ ਸੀ ਨਾ। ਇਹ ਕਿਉਂ ਕਹਿਣਾ ਪਿਆ? ਕਿਉਂਕਿ ਉਹਨੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ 'ਚ ਬੈਠੇ ਹੋਏ ਗ੍ਰੰਥੀ ਸਿੰਘ ਪਾਠ ਕਰਦੇ ਹੋਏ ਵੀ ਧੂ ਕੇ ਲਿਆ ਕੇ ਕਤਲ ਕੀਤੇ। 1993-94 ਦੇ ਵਿੱਚ ਇੱਕ ਮਸਲਾ ਬਣਿਆ ਸੀ, 94 ਦੀ ਗੱਲ ਆ, ਲਤਾਲੇ ਪਿੰਡ 'ਚ ਮੰਡੀ ਅਹਿਮਦਗੜ੍ਹ ਦੇ ਕੋਲ, ਉੱਥੇ ਬਹੁਤ ਭਾਰੀ ਜ਼ੁਲਮ ਹੋਇਆ। ਇਸੇ ਤਰੀਕੇ ਨਾਲ ਹੋਰ ਕਈ ਥਾਵਾਂ ਦੇ ਉੱਤੇ ਅਖੰਡ ਪਾਠ ਖੰਡਿਤ ਹੋਏ। ਇਹ ਜਿਹੜਾ ਸਾਰਾ ਕੁਝ KPS ਗਿੱਲ ਨੇ ਕੀਤਾ ਤੇ ਕਰਵਾਇਆ, ਉਹ ਸਾਰੇ ਕਾਸੇ ਦੇ ਹਿਸਾਬ ਨਾਲ ਹੁਣ ਉਹਨੂੰ ਕੀ ਹੱਕ ਵਾ ਕੇ ਉਹਦੇ ਮਰਨ ਤੋਂ ਬਾਅਦ ਬਾਣੀ ਪੜ੍ਹੀ ਜਾਵੇ ਤੇ ਅਰਦਾਸ ਕੀਤੀ ਜਾਵੇ, ਕੀਰਤਨ ਕੀਤਾ ਜਾਵੇ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ। ਪਰ ਸਾਡੇ ਰਾਗੀਆਂ ਢਾਡੀਆਂ ਕਥਾਕਾਰਾਂ ਕੀਰਤਨਾਂ ਦੇ ਵਾਰੇ ਜਾਈਏ। ਖਾੜਕੂ ਲਹਿਰ ਦੌਰਾਨ ਜਿਹੜੇ ਬੁੱਚੜਾਂ ਨੂੰ ਸਿੰਘਾਂ ਨੇ ਸੋਧਿਆ, ਇਹ ਉਹਨਾਂ ਪੁਲਸੀਆਂ ਦੇ ਜਾ ਕੇ ਭੋਗ ਤੇ ਬਾਣੀ ਪੜ੍ਹਦੇ ਰਹੇ, ਪਾਠ ਕਰਦੇ ਰਹੇ। ਇਹਨਾਂ ਤੋਂ ਇੰਨਾ ਨਹੀਂ ਸਰਿਆ ਹੋਇਆ ਵੀ ਇਹ ਕਹਿ ਦੇਣ ਕਿ ਜੀ ਸਾਡੀਆਂ ਲੱਤਾਂ ਨਹੀਂ ਭਾਰ ਚੱਲਦੀਆਂ ਹੈਗੀਆਂ, ਅਸੀਂ ਨਹੀਂ ਇਹ ਕੰਮ ਕਰਨਾ। ਹੁਣ ਵੀ KPS ਗਿੱਲ ਵਾਰੀ ਇਹਨਾਂ ਨੇ ਚਲੇ ਜਾਣਾ ਸੀ। ਇੱਕ ਗਿਆ ਵੀ ਆ, ਹੁਣ ਤੱਕ ਕਹਿੰਦੇ ਸਿਕਿਉਰਿਟੀ ਸਕਾਟੀ ਲੈ ਕੇ ਪਟਿਆਲੇ ਪੁਲਿਸ ਲਾਈਨ 'ਚ ਰੱਖਿਆ ਹੋਇਆ। ਪਰ ਮੈਂ ਫੇਰ ਗੱਲ ਕਰਦਾ ਵੀ ਜਦੋਂ ਸਵਰਨੇ ਘੋਟਣੇ ਨੂੰ, ਜਿਹਨੇ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਗਰਾਉਂ CIA ਸਟਾਫ 'ਚ ਸ਼ਹੀਦ ਕੀਤਾ, ਉਹਦਾ ਜਦੋਂ ਮੌਤ ਹੋਈ, ਜਲੰਧਰ ਦੇ ਇੱਕ ਗੁਰਦੁਆਰੇ ਦੇ ਵਿੱਚ ਉਹਦਾ ਪ੍ਰੋਗਰਾਮ ਚੱਲਦਾ ਸੀਗਾ। ਉਦਣ ਬਿਆੰਤੇ ਕਾਂਡ ਵਾਲੇ ਭਾਈ ਗੁਰਮੀਤ ਸਿੰਘ ਇੰਜੀਨੀਅਰ ਦੀ ਭੈਣ ਦਾ ਵਿਆਹ ਸੀ। ਮੈਨੂੰ ਉੱਥੇ ਜਾਣਾ ਪੈ ਗਿਆ ਤੇ ਜਿਵੇਂ ਸਾਡੀ ਸਲਾਹ ਸੀ ਵੀ ਤੂੰ ਉੱਥੇ ਚਲਾ ਜਾ, ਤੇ ਇੱਥੇ ਫਿਰ ਭਾਈ ਬਲਵੰਤ ਸਿੰਘ ਗੋਪਾਲਾ ਤੇ ਭਾਈ ਸਤਨਾਮ ਸਿੰਘ ਮਨਾਵਾ ਉਹਨਾਂ ਨੇ ਜ਼ਿੰਮੇਵਾਰੀ ਨਿਭਾਈ। ਇਸ ਭੋਗ ਦੇ ਮੌਕੇ ਜਾ ਕੇ ਲੋਕਾਂ ਨੂੰ ਉੱਥੇ ਜਦੋਂ ਘੇਰਿਆ, ਪੁਲਿਸ ਵਾਲੇ ਦੇਖਣ ਬਈ ਠਾਂ ਵੀ ਆਹ ਕੀ ਹੋ ਗਿਆ, ਉੱਥੇ ਫਿਰ ਕਿਸੇ ਦੀ ਮੱਥਾ ਟੇਕਣ ਆਉਣ ਦੀ ਹਿੰਮਤ ਨਾ ਪਵੇ, ਕਿਉਂਕਿ ਮੂਹਰੇ ਖੜ ਕੇ ਸਿੱਖ ਲਾਹਣਤਾਂ ਪਾਉਣ ਲੱਗ ਪਏ ਕਿ ਭਾਈ ਇਹ ਬੰਦੇ ਨੇ ਤਾਂ ਸਾਡਾ ਜਥੇਦਾਰ ਤੇ ਹੋਰ ਬੇਦੋਸ਼ੇ, ਇਹਦਾ ਨਾਂ ਹੀ ਘੋਟਣਾ ਇਸ ਕਰਕੇ ਪਿਆ ਸੀ, ਇਹਨੇ ਲੱਖਾਂ ਲੋਕਾਂ ਨੂੰ ਪੰਜਾਬ ਦੇ ਵਿੱਚ ਲਿਸਣ ਕਰਤਾ, ਗੋਡੇ ਥੱਲਿਓਂ ਕੱਢ ਦਿੱਤੇ, ਪੱਟ ਪਾੜ ਦਿੱਤੇ ਲੋਕਾਂ ਦੇ। ਘੋਟਣੇ ਦੀ ਕਾਢ ਇਹਨੇ ਕੱਢੀ ਵੀ ਘੋਟਣਾ ਲਾਇਆ ਜਾਵੇ। ਤੋ ਇਹ ਜੇ ਬੁੱਚੜ ਤੇ ਜਾਲ ਵਾਲੀ ਤੁਸੀਂ ਬਾਣੀ ਪੜ੍ਹਦੇ ਫਿਰਦੇ ਹੋ, ਇਹਦੇ ਸ਼ਰਧਾਂਜਲੀਆਂ ਭੇਂਟ ਕਰਦੇ ਫਿਰਦੇ। ਸੋ ਇਹ ਜਿਹੜੇ ਸਵਰਨੇ ਘੋਟਣੇ ਵਾਰੀ ਹੋਇਆ, ਇਵੇਂ ਹੀ ਇੱਕ ਰਣਜੀਤ ਸਿੰਘ ਦਿਆਲ ਹੁੰਦਾ ਸੀਗਾ, ਉਹ ਪੰਚਕੂਲੇ ਕੋਲ ਚੰਡੀਗੜ੍ਹ ਕੋਲ ਉੱਥੇ ਕਿਸੇ ਗੁਰਦੁਆਰੇ ਗਏ, ਕਹਿੰਦੇ ਜੀ ਅਸੀਂ ਉਹਦਾ ਕਰਨਾ ਪ੍ਰੋਗਰਾਮ। ਉੱਥੇ ਵੀ ਗੁਰਦੁਆਰਾ ਕਮੇਟੀ ਵਾਲਿਆਂ ਨੂੰ ਜਦੋਂ ਪਤਾ ਲੱਗਿਆ ਵੀ ਇਹ ਤਾਂ ਇਹ ਜਿਹੜਾ ਨਵੰਬਰ 84 ਦਾ, ਮਾਫ ਕਰਨਾ ਜਿਹੜਾ ਜੂਨ 84 ਦਾ ਭਾਰਤ ਸਰਕਾਰ ਦਾ ਹਮਲਾ, ਜਿਹੜਾ ਅਕਾਲ ਤਖਤ ਸਾਹਿਬ ਢਹਿ ਢੇਰੀ ਕੀਤਾ, ਇਹ ਤਾਂ ਉਸ ਘੱਲੂ ਘਾਰੇ ਵਾਲਾ ਵਾ। ਤਾਂ ਉਸ ਜਨਰਲ ਰਣਜੀਤ ਸਿੰਘ ਦਿਆਲ ਦੇ
ਜਿਹੜਾ ਪ੍ਰੋਗਰਾਮ ਸੀ ਉਹ ਤੋਂ ਫਿਰ ਜਵਾਬ ਦੇਤਾ ਗੁਰਦੁਆਰਾ ਕਮੇਟੀ ਨੇ ਸਰੂਪ ਦੇਣ ਤੋਂ। ਉਹ ਅਖਬਾਰਾਂ ਦੇ ਵਿੱਚ ਚਰਚਾ ਹੋਈ, ਬੜਾ ਵਧੀਆ ਲੱਗਿਆ। ਹੁਣ ਇਸ ਕੁਲਦੀਪ ਸਿੰਘ ਬਰਾੜ ਦੇ ਘਰਦਿਆਂ ਨੂੰ ਵੀ ਪਤਾ ਹੋਣਾ ਚਾਹੀਦਾ ਵੀ ਜਦੋਂ ਇਹ ਮਰ ਗਿਆ ਇਹਦੇ ਵੀ ਕਿਸੇ ਨੇ ਭੋਗ ਤੇ ਆਉਣਾ ਨਹੀਂ। ਕਿਉਂ ਨਹੀਂ ਆਉਣਾ? ਜਦੋਂ ਵੀ ਉਹ ਟੀਵੀ ਚੈਨਲਾਂ ਤੇ ਬੋਲਦਾ, ਜਿਹੜਾ ਕਹਿੰਦੇ ਆ ਸਾਡੇ ਆਗੂ ਸੱਜਣ ਵਿਦਵਾਨ ਸੱਜਣ ਵੀ ਉਹ ਜੀ ਪੜ੍ਹੇ ਲਿਖੇ ਦੀ ਔਕਾਤ ਦੇਖ ਲਓ, ਉਹਦੀ ਲਿਆਕਤ ਦੇਖ ਲਓ ਕਿੱਥੇ ਖੜਾ, ਠੋਕ ਵਜਾ ਕੇ ਉਹ ਕਹਿੰਦਾ ਕਿ ਜੋ ਕੀਤਾ ਠੀਕ ਕੀਤਾ। ਜਿਹੜਾ ਸਿੱਖ ਹੋ ਕੇ ਅਕਾਲ ਤਖਤ ਸਾਹਿਬ ਢਾਉਣ ਨੂੰ, ਬੇਦੋਸ਼ੇ ਸਿੱਖਾਂ ਦੇ ਕਤਲੇਆਮ ਨੂੰ ਜਾਇਜ਼ ਦਰਸਾ ਰਿਹਾ, ਉਹ ਬੰਦੇ ਦੇ ਭੋਗ ਦੇ ਉੱਤੇ ਕਿਹੜਾ ਬਾਣੀ ਪੜ੍ਹਨ ਜਾਊਗਾ? ਹੁਣ ਤਾਂ ਮੈਨੂੰ ਲੱਗਦਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਨਹੀਂ ਕਹਿਣ ਦੀ ਲੋੜ ਪੈਣੀ ਚਾਹੀਦੀ। ਸੋ ਇਹੋ ਜਿਹੀ ਬਿਰਤੀ ਹੈ ਜਿਹੜੀ ਉਹ ਇਹਨਾਂ ਭਾਰਤੀ ਹਕੂਮਤ ਦੇ ਹੱਥ ਠੋਕਿਆਂ ਦੀ ਆ। ਇੱਕ ਪਾਸੇ ਸਿੱਖੀ ਅਤੇ ਸਿੱਖਾਂ ਦੀਆਂ ਜੜ੍ਹਾਂ ਵੱਢਦੇ ਆ, ਬੇੜਾ ਗਰਕ ਕਰਨ ਵਾਲੀਆਂ ਕਰਤੂਤਾਂ ਕਰਦੇ ਆ, ਦੂਜੇ ਪਾਸੇ ਚਾਹੁੰਦੇ ਆ ਕਿ ਸਿੱਖ ਕੌਮ ਸਾਡਾ ਸਨਮਾਨ ਕਰੇ। ਇਹਨਾਂ ਨੂੰ ਤਿਰਸਕਾਰਿਆ ਜਾਣਾ ਚਾਹੀਦਾ ਹੈ, ਪਰ ਇਹ ਭਾਲਦੇ ਫਿਰਦੇ ਆ ਸਤਿਕਾਰ। ਤੋਂ ਇਹੋ ਜਿਹੇ ਮਾਹੌਲ ਦੇ ਵਿੱਚ ਉਹਨਾਂ ਲੋਕਾਂ ਦੀ ਸੋਚ ਉੱਤੇ ਤਰਸ ਆਉਂਦਾ ਜਿਹੜੇ ਕਹਿੰਦੇ ਆ ਜੀ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਤੇ ਕਿਤਾਬਾਂ ਦੇ ਨਾਲ ਮਸਲੇ ਹੱਲ ਹੋ ਜਾਣਗੇ। ਇੱਕ ਪਾਸੇ ਸਾਡੇ ਆਗੂ 1983 ਦੇ ਵਿੱਚ ਸਰਦਾਰ ਭਰਪੂਰ ਸਿੰਘ ਬਲਵੀਰ ਉਹ ਤਕਰੀਰ ਕਰ ਗਏ ਆ ਕਿ ਜੇ ਸਿੱਖਾਂ ਦੇ ਵਿੱਚ ਰਾਜ ਦੀ ਗੱਲ ਨਾ ਚੱਲੀ ਤਾਂ ਹਿੰਦੁਸਤਾਨ ਦੇ ਪਿੰਜਰੇ ਵਿੱਚ ਸਿੱਖਾਂ ਦੇ ਬੱਚੇ ਤੜਫ ਤੜਫ ਕੇ ਮਰਨਗੇ। ਸਰਦਾਰ ਕਪੂਰ ਸਿੰਘ ਵੀ ਇਹੋ ਜਿਹੀਆਂ ਗੱਲਾਂ ਕਹਿੰਦੇ ਹੁੰਦੇ ਸੀ ਬਈ ਜੇ ਸਿੱਖਾਂ ਨੇ ਰਾਜ ਭਾਗ ਨਾ ਲਿਆ ਨਾ ਤਾਂ ਸਿੱਖਾਂ ਦੇ ਬੱਚੇ ਜਿਹੜੇ ਆ ਉਹ ਲਾਲਿਆਂ ਦੇ ਦਰਬਾਨ ਬਣਨਗੇ, ਉਹਨਾਂ ਦੇ ਗਦਾਮਾਂ ਦੇ ਰਾਖੇ ਬਣਨਗੇ, ਉਹਨਾਂ ਦੀ ਬੜੀ ਮਾੜੀ ਹਾਲਤ ਹੋਊਗੀ। ਤੇ ਇਹੀ ਗੱਲ ਜਿਹੜੀ ਆ ਇਸ ਵੇਲੇ ਪੂਰੇ ਸਿਖਰ ਤੇ ਆ ਕਿ ਸਾਡੀ ਕੌਮ ਦਾ ਘਾਣ ਕਰਨ ਦੇ ਲਈ ਸਾਡੇ ਵਿੱਚੋਂ ਬਹੁਤ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਉਹ ਇੱਥੇ ਲੱਗੇ ਹੋਏ ਨੇ। ਤੇ ਇੱਕ ਗੱਲ ਜਿਹੜੀ ਆ ਉਹ ਹੋਰ ਆ ਵੀ ਜੇਕਰ ਇੱਥੇ ਕੋਈ ਮਾਮਲਾ ਬਣ ਜਾਵੇ ਦਸਤਾਰ ਦਾ, ਕੜੇ ਦਾ, ਕਿਰਪਾਨ ਦਾ, ਜਿੰਨਾ ਹਿੰਦੂ ਕੱਟੜਪੰਥੀ ਸਮਾਜ ਆ ਉਹ ਠੋਕ ਵਜਾ ਕੇ ਕਹੂਗਾ ਜੀ ਬਈ ਕਾਨੂੰਨ ਅਨੁਸਾਰ ਚੱਲੋ। ਕਾਨੂੰਨ ਪਤਾ ਕੀ ਆ? ਇਹਨਾਂ ਨੇ ਪਿੱਛੇ ਜੇ ਬਣਾਤਾ ਵੀ ਜਦੋਂ ਪੇਪਰ ਹੋਊਗਾ ਉਦੋਂ ਸਿੱਖਾਂ ਦਾ ਕੋਈ ਬੱਚਾ ਕੜਾ ਨਹੀਂ ਪਾ ਸਕਦਾ, ਕਿਰਪਾਨ ਨਹੀਂ ਪਾ ਸਕਦਾ। ਇਵੇਂ ਦੀਆਂ ਪਾਬੰਦੀਆਂ, ਇਵੇਂ ਦੀਆਂ ਕਰਤੂਤਾਂ ਬੜੀ ਵਾਰ ਹੋਈਆਂ। ਪਿੱਛੇ ਜੇ ਦਿੱਲੀ 'ਚ ਕਰੌੜਾ ਪੈ ਗਿਆ, ਦਸਤਾਰ ਦੱਸੋ ਜੀ ਕਿੰਨੇ ਮੀਟਰ ਦੀ ਚਾਹੀਦੀ ਆ। ਇਹ ਸਾਰੀਆਂ ਗੱਲਾਂ ਕੌਣ ਕਰਦਾ ਹੈ? ਉਹ ਮੁਲਕ, ਉਹ ਕੌਮ ਜਿਹਦੀ ਹੋਂਦ ਹਸਤੀ ਨੂੰ 9ਵੇਂ ਪਾਤਸ਼ਾਹ ਦੀ ਸ਼ਹਾਦਤ ਨੇ ਬਚਾਇਆ, ਖਾਲਸਾ ਪੰਥ ਨੇ ਬਚਾਇਆ। ਹੁਣ ਅੱਜ ਇੱਕ ਖਬਰ ਬੜੀ ਚਰਚਾ 'ਚ ਆ ਬਈ ਇੱਕ ਫੁੱਟਬਾਲ ਕੋਈ ਸਪੇਨ ਦੇ ਵਿੱਚ ਖੇਡਦਾ ਸੀਗਾ ਸਿੱਖ ਬੱਚਾ, ਉਹਦੇ ਸਿਰ ਦੇ ਉੱਤੇ ਪਟਕਾ ਬੰਨਿਆ ਹੋਇਆ ਸੀ ਤੇ ਉਹਨੂੰ ਆਖਿਆ ਗਿਆ ਵੀ ਦੂਜੀ ਟੀਮ ਵੱਲੋਂ ਵੀ ਜਿਹੜਾ ਇਹ ਸਿਰ ਤੇ ਇਹ ਤੈਨੂੰ ਲਾਉਣਾ ਪਊਗਾ। ਉਹਨੂੰ ਨਾਲਦਿਆਂ ਨੇ ਵੀ ਤੇ ਉਹਨੇ ਆਪ ਵੀ ਸਮਝਾਇਆ ਵੀ ਅਸੀਂ ਇਹ ਨਹੀਂ ਕਹਿ ਸਕਦੇ, ਉਹਦਾ ਇਹ ਕੋਈ ਐ ਥੋੜੀ ਉਹਦੇ ਧਰਮ ਦੀ ਗੱਲ ਆ। ਪਰ ਜਦੋਂ ਨਹੀਂ ਇਹ ਗੱਲ ਦੀ ਸੁਣਵਾਈ ਹੋਈ ਤਾਂ ਸਵਾਦ ਵਾਲੀ, ਆਨੰਦ ਵਾਲੀ ਗੱਲ ਇਹ ਹੋਈ ਵੀ ਸਾਰੀ ਦੀ ਸਾਰੀ ਜਿਹੜੀ ਟੀਮ ਸੀ ਸਮੇਤ ਕੋਚ ਉਹ ਮੈਚ ਛੱਡ ਕੇ ਪਾਸੇ ਹੋ ਗਏ ਵੀ ਅਸੀਂ ਨਹੀਂ ਖੇਡਦੇ ਜੇਕਰ ਸਾਡੇ ਇਸ ਟੀਮ ਦੇ ਮੈਂਬਰ ਨੂੰ ਤੁਸੀਂ ਕਹਿੰਦੇ ਹੋ ਵੀ ਪਟਕਾ ਲਾ। ਪਹਿਲਾਂ ਇੱਕ ਪਾਸੇ ਦੁਨੀਆ ਦੇ ਵਿੱਚ ਸਾਡੇ ਜਜ਼ਬਾਤਾਂ ਦੀ ਕਦਰ ਇਸ ਤਰੀਕੇ ਨਾਲ ਹੋਣੀ। ਕੈਨੇਡਾ, ਅਮਰੀਕਾ ਤੇ ਹਰ ਮੁਲਕ ਦੇ ਵਿੱਚ ਉੱਥੋਂ ਦੀਆਂ ਸਰਕਾਰਾਂ, ਉੱਥੋਂ ਦੇ ਲੋਕ ਕਹਿੰਦੇ ਆ ਵੀ ਜੇ ਇਹਨਾਂ ਦੇ ਧਰਮ ਦੇ ਵਿੱਚ ਆਹ ਗੱਲ ਇਉਂ ਆ ਤਾਂ ਆਪਾਂ ਉਹੋ ਜਿਹਾ ਕਾਨੂੰਨ ਬਣਾ ਲਓ, ਉਹੋ ਜਿਹਾ ਨਿਯਮ ਬਣਾ ਲਓ। ਇੱਧਰ ਨਵੀਂ ਗੱਲ ਆ ਭਾਰਤ ਵਿੱਚ, ਇਹ ਕਹਿੰਦੇ ਆ ਜੀ ਅਸੀਂ ਤਾਂ ਸਿੱਖਾਂ ਨੂੰ ਦੁਖੀ ਕਰਨ ਵਾਲੇ ਕਾਨੂੰਨ ਬਣਾਉਣੇ। ਪੱਗ ਲਾਉਣੀ ਪਊਗੀ ਜੀ, ਕਿਰਪਾਨ ਤੁਸੀਂ ਗੱਡੀ 'ਚ ਲੈ ਕੇ ਚੜ੍ਹ ਨਹੀਂ ਸਕਦੇ ਜੀ, ਹੱਦ ਹੋ ਗਈ। ਇਹੀ ਕਿਰਪਾਨ ਆ ਜਿਹਦੇ ਸਿਰ ਦੇ ਉੱਤੇ ਤੁਹਾਡੀਆਂ ਗਜ਼ਨੀ ਦੇ ਬਾਜ਼ਾਰਾਂ 'ਚ ਵਿਕਣੋਂ ਹਟਾਈਆਂ ਨੇ। ਤੇ ਅੱਜ ਮੈਂ ਇੱਕ ਗੱਲ ਦੇਖੀ, ਇੱਕ ਕੋਈ ਸੰਘੜੀਆ, ਬਰੇਸ਼ ਸੰਘੜੀਆ, ਪਤਾ ਨਹੀਂ ਏਦਾਂ ਦਾ ਕੁਛ ਨਾ, ਉਹ ਆਪਦੇ ਆਪ ਨੂੰ ਹਿੰਦੂ ਕੱਟੜਵਾਦੀਆਂ ਦੇ ਵਿੱਚ ਬੜਾ ਵੱਡੀ ਤੋਪ ਸਮਝਦਾ। ਇਹਨਾਂ ਦੇ ਵਿੱਚ ਮੁਕਾਬਲਾ ਲੱਗਿਆ ਹੋਇਆ ਵੀ ਕਿਹੜਾ ਸਿੱਖਾਂ ਨੂੰ ਵੱਧ ਤੋਂ ਵੱਧ ਜਲੀਲ ਕਰੂ, ਕਿਹੜਾ ਤੰਗ ਕਰੂ। ਇਹਨਾਂ ਦੇ ਤਾਂ ਨੰਬਰ ਹੀ ਇਸ ਤਰੀਕੇ ਨਾਲ ਬਣਦੇ ਹੋਣੇ ਆ ਨਾ। ਜਦੋਂ ਸਿੱਖ ਕਿਸੇ ਹਿੰਦੂ ਕੱਟੜਵਾਦੀ ਦੀ ਕਰਤੂਤ ਤੋਂ ਬਾਅਦ ਰਿਐਕਸ਼ਨ ਕਰਦੇ, ਜਦੋਂ ਉਹਦੇ ਪੁਤਲੇ ਸਾੜਨ ਤੱਕ ਜਾਂਦੇ ਆ, ਉਦੋਂ ਫਿਰ ਉਹ ਖੁਸ਼ ਹੁੰਦਾ। ਉਹ ਸਾਰੀਆਂ ਖਬਰਾਂ ਦੀਆਂ ਕਟੀਆਂ ਬਣਾ ਕੇ ਭੇਜਦਾ ਆਪਦੇ ਅਫਸਰ ਨੂੰ ਵੀ ਦੇਖੋ ਜੀ ਮੈਂ ਇੰਨਾ ਦੁਖੀ ਕੀਤਾ।
ਤੇ ਇਹ ਮੇਰੇ ਪੁਤਲੇ ਸਾੜਨ ਤੱਕ ਚਲੇ ਗਏ। ਤੇ ਜਿਹਦੇ ਮਾੜਾ ਮੋਟਾ ਵਿਰੋਧ ਹੁੰਦਾ ਉਹਦੀ ਫਿਰ ਬਾਹਲੀ ਸੁਣਵਾਈ ਨਹੀਂ ਹੁੰਦੀ, ਕਹਿੰਦੇ ਤਾਂ ਐਵੇਂ ਆ। ਇਸੇ ਕਰਕੇ ਮੰਡ ਵਰਗੇ ਤੇ ਹੋਰ ਬਹੁਤ ਸਾਰੇ ਭੌਂਕੇ ਜਿਹੜੇ ਆ ਉਹ ਛੱਡੇ ਹੋਏ ਨੇ, ਜਿਹੜੇ ਪੂਰੀ ਦੀ ਪੂਰੀ ਸਿੱਖ ਕੌਮ ਨੂੰ ਤੰਗ ਕਰਦੇ ਆ। ਹੁਣ ਅੱਜ ਤੱਕ ਮੈਨੂੰ ਕੋਈ ਉਹ ਹਿੰਦੂ ਨਹੀਂ ਲੱਭਿਆ ਜਿਹੜਾ ਉੱਠ ਕੇ ਠੋਕ ਵਜਾ ਕੇ ਕਵੇ, ਕਹਿੰਦੇ ਆ ਵੀ ਪੰਜਾਬੀ ਜਿਹੜੇ ਹਿੰਦੂ ਨੇ ਉਹ ਬੜੇ ਚੰਗੇ ਆ, ਫਲਾਨਾ ਹਿੰਦੂ ਬੜਾ ਵਧੀਆ। ਉਹ ਵਧੀਆ ਹਿੰਦੂ ਕਿਹੜੀ ਖੁੱਡ 'ਚ ਲੋਕੇ ਬੈਠੇ ਰਹਿੰਦੇ ਆ, ਕਾਹਤੋਂ ਨਹੀਂ ਮੈਦਾਨ 'ਚ ਆ ਕੇ ਠੋਕ ਵਜਾ ਕੇ ਕਹਿੰਦੇ ਵੀ ਜਿਹੜੇ ਹਿੰਦੂ ਆ ਭਕਾਈ ਮਾਰਦੇ ਆ, ਪੁੱਠੀ ਸਿੱਧੀਆਂ ਗੱਲਾਂ ਕਰਦੇ ਆ, ਸਾਡਾ ਇਹਨਾਂ ਨਾਲ ਕੋਈ ਸੰਬੰਧ ਨਹੀਂ। ਜਿਹੜੇ ਸਿੱਖ ਨੇ ਉਹਨਾਂ ਦੀ ਗੱਲ ਜੇ ਕਰੀਏ ਤਾਂ ਸਾਡੀ ਕੌਮ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਹੈਗੇ ਆ ਜਿਹੜੇ ਪੰਥਕ ਪ੍ਰਸਤ ਸਿੱਖਾਂ ਨੂੰ ਐਵੇਂ ਨਿੰਦੀ ਜਾਣਗੇ, ਐਵੇਂ ਭੰਡੀ ਜਾਣਗੇ। ਉਹਨਾਂ ਨੂੰ ਇਉਂ ਲੱਗਦਾ ਵੀ ਜਿਹੜੇ ਕੌਮ ਦੀ ਚੜ੍ਹਦੀ ਕਲਾ ਲੋਚਦੇ ਸਿੱਖ ਨੇ ਨਾ, ਜੇ ਕਿਤੇ ਇਹ ਚੁੱਪ ਕਰ ਜਾਣ ਤਾਂ ਸੁੱਖ ਸ਼ਾਂਤੀ ਹੋ ਜੇ। ਭਾਈ ਕਦੇ ਨਾ ਕਦੇ ਉਹ ਦਿਨ ਆ ਜਾਣਗੇ, ਕਦੇ ਨਾ ਕਦੇ ਉਹ ਟਾਈਮ ਆ ਜਾਊਗਾ। ਜਿਹੋ ਜਿਹਾ ਹਿਸਾਬ ਕਿਤਾਬ ਹਿੰਦੂਤਵਾ ਦਾ ਬਣਦਾ ਜਾ ਰਿਹਾ, ਜਿੱਦਣ ਕਿਤੇ ਹੱਲਾ ਵੱਜ ਗਿਆ, ਕਤਲੇਆਮ ਨਸਲਕੁਸ਼ੀ ਦੁਬਾਰਾ ਹੋਈ, ਉਦੋਂ ਬਾਅਦ ਫਿਰ ਤੁਸੀਂ ਚਾਅ ਲਾ ਲਿਓ। ਜਿਹੜੇ ਕਹਿੰਦੇ ਹੋ ਨਾ ਭਾਰਤ ਮਾਤਾ ਕੀ ਜੈ, ਜਿਹੜੇ ਸਿੱਖ ਕਹਿੰਦੇ ਹੋ ਵੀ ਕਿਤਾਬਾਂ ਕਤੂਬਾਂ ਪੜ੍ਹਨੀਆਂ ਚਾਹੀਦੀਆਂ, ਹਥਿਆਰ ਨਹੀਂ ਰੱਖਣੇ ਚਾਹੀਦੇ, ਉਹ ਤੁਸੀਂ ਬਾਅਦ ਵਿੱਚ ਤੁਸੀਂ ਫਿਰ ਰਹਿ ਜਾਣਾ ਤੇ ਉਹਨਾਂ ਨੇ ਰਹਿ ਜਾਣਾ। ਕਿਹਨਾਂ ਨੇ? ਜਿਨ੍ਹਾਂ ਨੂੰ ਤੁਹਾਡਾ ਹੇਜ ਆਉਂਦਾ ਤੇ ਜਿਨ੍ਹਾਂ ਨੂੰ ਲੱਗਦਾ ਕਿ ਇਹ ਬੜੇ ਵਧੀਆ, ਜਿਹੜੇ ਸਿੱਖਾਂ ਕੋਲੋਂ ਸ਼ਸਤਰ ਛਡਵਾ ਰਹੇ ਨੇ, ਸਿੱਖਾਂ ਨੂੰ ਮਾਤਾ ਦਾ ਮਾਲ ਬਣਾ ਰਹੇ ਨੇ, ਸਿੱਖਾਂ ਨੂੰ ਉਸ ਹਾਲਾਤ ਵਿੱਚ ਲਿਆ ਕੇ ਸਿੱਟ ਰਹੇ ਨੇ ਜਿੱਥੇ ਉਹਨਾਂ ਨੂੰ ਵੱਢਣਾ, ਉਹਨਾਂ ਨੂੰ ਕਤਲ ਕਰਨਾ, ਉਹਨਾਂ ਦੀਆਂ ਧੀਆਂ ਭੈਣਾਂ ਨੂੰ ਰੇਪ ਕਰਨਾ 1984 ਵਾਂਗੂ ਸੌਖਾ ਹੋ ਜੀ। ਸੋ ਇਹ ਜਿਹੜੇ ਲੋਕ ਹਿੰਦੂਤਵਾ ਦੇ ਕਹਾੜੇ ਦੇ ਦਸਤਾ ਬਣੇ ਹੋਏ ਲੋਕਾਂ ਦੇ ਹੱਕ ਵਿੱਚ ਭੁਗਤਦੇ ਨੇ, ਵਧੀਆ ਵਧੀਆ ਮਿੱਠੀਆਂ ਮਿੱਠੀਆਂ ਗੱਲਾਂ ਕਰਨ ਵਾਲੇ, ਇਹ ਬਹੁਤ ਸਾਰੇ ਸਿੱਖਾਂ ਨੂੰ ਵੀ ਚੰਗੇ ਲੱਗਦੇ ਆ। ਜਿਹੜੇ ਸਿੱਖਾਂ ਨੂੰ ਉਹ ਸਿੱਖ ਚੰਗੇ ਲੱਗਦੇ ਆ ਜਿਹੜੇ ਹਰ ਵੇਲੇ ਉਹਨਾਂ ਸਿੱਖਾਂ ਨੂੰ ਭੰਡਦੇ ਆ ਜਿਹੜੇ ਸਿੱਖੀ ਦੀ ਚੜ੍ਹਦੀ ਕਲਾ ਲੋਚਦੇ ਆ। ਉਹਨਾਂ ਨੂੰ ਕਹਿੰਦੇ ਆ ਜੀ ਇਹ ਮਾਹੌਲ ਖਰਾਬ ਕਰਦੇ। ਉਹਨਾਂ ਸਾਰੇ ਸਿੱਖਾਂ ਬਾਰੇ ਸਰਦਾਰ ਕਪੂਰ ਸਿੰਘ ਦੇ ਬਚਨ ਚੇਤੇ ਆ ਜਾਂਦੇ। ਸਰਦਾਰ ਕਪੂਰ ਸਿੰਘ ਦੇ ਉਹ ਸ਼ਬਦ ਜਦੋਂ ਮੈਂ ਪਹਿਲੀ ਵਾਰ ਪੜ੍ਹੇ ਕਿਸੇ ਲਿਖਤ 'ਚ ਵੀ ਸਿੱਖ ਗਧੇ ਨੇ ਕਿ ਹਰਾਮਜ਼ਾਦੇ, ਉਦੋਂ ਮੈਨੂੰ ਲੱਗਿਆ ਕਿ ਕਿੰਨੇ ਗਲਤ ਲਫ਼ਜ਼ ਵਰਤੇ ਆ ਸਰਦਾਰ ਜੀ ਨੇ। ਉਦੋਂ ਮੇਰੇ ਮਨ ਨੂੰ ਠੇਸ ਪਹੁੰਚੀ ਸੀ। ਪਰ ਪਿਛਲੇ 25-30 ਸਾਲ ਦਾ ਤਜਰਬਾ ਜਦੋਂ ਦੇਖਿਆ, ਜਦੋਂ ਹਜ਼ਾਰਾਂ ਇਹੋ ਜਿਹੇ ਸਿੱਖ ਦੇਖੇ ਆ ਜਿਹੜੇ ਹਮੇਸ਼ਾ ਸਿੱਖ ਜਜ਼ਬਾਤਾਂ ਦੇ ਉਲਟ ਭੁਗਤਦੇ ਆ, ਪੰਥਕ ਸੋਚ ਵਾਲਿਆਂ ਨੂੰ ਦੋਸ਼ੀਆਂ ਵਾਲੇ ਕਟਹਿਰੇ 'ਚ ਖੜਾ ਰੱਖਦੇ ਆ, ਹਰ ਵੇਲੇ ਉਹਨਾਂ ਨੂੰ ਉਹ ਹਿੰਦੂ ਕੱਟੜਵਾਦੀ ਨਹੀਂ ਦੇਖਦੇ ਜਿਹੜੇ ਸਿੱਖ ਧਰਮ ਦੇ ਖਿਲਾਫ ਚੱਲਦੇ ਬੋਲਦੇ। ਇਹਨਾਂ ਨੂੰ ਕਦੇ ਵੀ ਇਹ ਨਹੀਂ ਦਿਖਿਆ ਕਿ ਇਹ ਸਾਡੀ ਕੌਮ ਦੀਆਂ ਜੜ੍ਹਾਂ ਵੱਢਦੇ ਨੇ, ਇਹ ਸਾਡੇ ਖਿਲਾਫ ਚੱਲਦੇ ਨੇ। ਤੇ ਜਦੋਂ ਸਾਡੇ ਉੱਤੇ ਹਮਲਾ ਹੁੰਦਾ ਤਾਂ ਸਾਡੀ ਕੌਮ ਦੇ ਆਹ ਚੜ੍ਹਦੀ ਕਲਾ ਵਾਲੇ ਸਿੰਘ ਮੂਹਰੇ ਦੀਵਾਰ ਬਣ ਕੇ ਖੜਦੇ ਆ, ਸਾਡੇ ਹੱਕ ਵਿੱਚ ਖੜਦੇ। ਸਿੱਖ ਜਜ਼ਬਾਤਾਂ ਦੀ ਗੱਲ ਕਰਨ ਵਾਲਿਆਂ ਸਿੱਖਾਂ ਨੂੰ ਹਰ ਵੇਲੇ ਭੰਡੀ ਜਾਣਾ। ਆ ਜਿਹੜੇ ਸਿਆਸੀ ਭਲਵਾਨ ਨੇ, ਜਿਹੜੇ ਕਾਂਗਰਸੀ ਸਿੱਖ, ਬਾਦਲ ਕੇ ਸਿੱਖ, ਭਾਜਪਾ ਦੇ ਸਿੱਖ, ਇਹ ਤਾਂ ਸਭ ਤੋਂ ਵੱਧ ਦੁਖੀ ਨੇ ਖਾਲਿਸਤਾਨੀ ਸੋਚ ਵਾਲਿਆਂ ਤੋਂ, ਪੰਥਕ ਸੋਚ ਵਾਲਿਆਂ ਤੋਂ। ਇਹਨਾਂ ਨੂੰ ਲੱਗਦਾ ਕਿ ਅਸੀਂ ਭਾਰਤ ਮਾਤਾ ਦੀ ਬੜੀ ਵਧੀਆ ਸੇਵਾ ਕਰਕੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਬੜੇ ਸੌਖੇ ਜਾ ਸਕਦੇ ਆ। ਇਹ ਜਿਹੜੇ ਖਾਲਿਸਤਾਨੀ ਸਿੱਖ ਨੇ ਇਹ ਮਾਹੌਲ ਖਰਾਬ ਕਰਦੇ। ਹੁਣ ਮਾਹੌਲ ਖਰਾਬ ਕਰਨ ਵਾਲੀ ਜਿਹੜੀ ਗੱਲ ਆ, ਮੈਂ ਇੱਕ ਗੱਲ ਪਹਿਲੋਂ ਸਾਰੇ ਜਿਹੜੇ ਸਰੋਤੇ ਆ ਉਹਨਾਂ ਨੂੰ ਮੈਂ ਬੇਨਤੀ ਕਰੂੰ, ਆਪਦੇ ਮਨ ਦੇ ਵਿੱਚ ਧੀਰਜ ਅਤੇ ਠਰਮੇ ਨਾਲ ਇੱਕ ਗੱਲ ਵਿਚਾਰੋ। ਜਦੋਂ ਇਹਨਾਂ ਦੇ ਜੁੱਤੀ ਫਿਰਦੀ ਸੀ 18ਵੀਂ ਸਦੀ 'ਚ, ਉਦੋਂ ਇਹਨਾਂ ਨੇ ਕਦੇ ਨਹੀਂ ਇਹ ਗੱਲ ਕਹੀ ਹੋਣੀ। ਜਦੋਂ ਆਪਣੇ ਬਜ਼ੁਰਗਾਂ ਦੇ ਕੋਲ ਆਉਂਦੇ ਸੀ, ਮਿੰਨਤਾਂ ਕਰਦੇ ਸੀ ਵੀ ਸਾਡੀਆਂ ਧੀਆਂ ਭੈਣਾਂ ਬਚਾ ਲਓ, ਸਾਡੇ ਤੇ ਜ਼ੁਲਮ ਹੋ ਰਿਹਾ। ਜਦੋਂ ਸਿੰਘ ਘੋੜਿਆਂ ਉੱਤੇ ਅਸਵਾਰ ਹੋ ਕੇ ਜਦੋਂ ਜੰਗਲਾਂ ਯੁੱਧਾਂ ਦੇ ਵਿੱਚ, ਜਦੋਂ ਉਹਨਾਂ ਨੇ ਗਜ਼ਨੀ ਦੇ ਬਾਜ਼ਾਰਾਂ ਤੱਕ, ਜਦੋਂ ਉਹਨਾਂ ਨੇ ਸਭ ਕੁਝ ਕੀਤਾ, ਉਦੋਂ ਕਿਸੇ ਹਿੰਦੂ ਨੇ ਨਹੀਂ ਕਿਹਾ ਹੋਣਾ ਕਿ ਤੁਸੀਂ ਐ ਨਹੀਂ ਕਰਨਾ, ਉਹ ਨਹੀਂ ਕਰਨਾ, ਤੁਸੀਂ ਆਹ ਹੋਣਾ। ਹੁਣ ਜਦੋਂ ਅੱਜ ਇਹਨਾਂ ਕੋਲੇ ਰਾਜ ਭਾਗ ਆ ਗਿਆ, ਜਿਹੜਾ ਕਿ ਆਪਾਂ ਆਪਣੀਆਂ ਗਲਤੀਆਂ ਨਾਲ ਇਹਨਾਂ ਦੇ ਪੱਲੇ ਪਾਇਆ, ਨਾ ਆਪਾਂ ਅੰਗਰੇਜ਼ਾਂ ਦੇ ਨਾਲ ਪੰਗੇ ਲੈਂਦੇ, ਨਾ ਅੰਗਰੇਜ਼ ਇੱਥੋਂ ਜਾਂਦੇ। ਅੱਜ ਤਾਂ ਕਹਿਣਾ ਪੈ ਰਿਹਾ, ਹੈ ਤਾਂ ਗੱਲ ਮਾੜੀ, ਪਰ ਇਹਨਾਂ ਨੇ ਕਹਾ ਕੇ ਹਟੇ ਵੀ ਇਹਨਾਂ ਨੇ ਹਾਲਾਤ ਇਹ ਬਣਾ ਦਿੱਤੇ ਕਿ ਅੱਜ ਕੀ ਆ, ਲੰਡੂ ਜਿਹਾ ਲਾਲਾ ਹੁੰਦਾ ਟੀਵੀ ਚੈਨਲ ਦੇ ਉੱਤੇ ਸਾਡੇ ਅਕਾਲ ਤਖਤ ਸਾਹਿਬ ਦੀ ਮਰਿਆਦਾ ਤੋਂ ਲੈ ਕੇ ਸਾਡੇ ਹਰ ਮਸਲੇ 'ਚ ਬੋਲ ਰਿਹਾ ਹੁਣ। ਮੈਂ ਕਦੇ ਕੋਈ ਸਿੱਖ ਨਹੀਂ ਦੇਖਿਆ, ਉਹ ਸਿੱਖ ਵੀ ਨਹੀਂ ਦੇਖੇ ਜਿਹੜੇ ਪੰਥਕ ਸੋਚ ਵਾਲਿਆਂ ਨੂੰ ਹਰ ਵੇਲੇ ਟੰਗੀ ਰੱਖਦੇ ਆ, ਭੰਡਦੇ ਆ। ਕਦੇ ਨਹੀਂ ਉਹ ਕਹਿੰਦਾ ਕੋਈ ਸਿੱਖ ਵੀ ਮੰਦਿਰ 'ਚ ਟੱਲੀ ਵੱਡੀ ਲਾਓ, ਛੋਟੀ ਲਾਓ, ਬੋਦੀ ਛੋਟੀ ਰੱਖੋ, ਵੱਡੀ ਰੱਖੋ। ਤੁਸੀਂ ਆਹ ਜਿਹੜਾ
ਗਰੁੜ ਪੁਰਾਣ ਦਾ ਪਾਠ ਆ ਇੰਨੇ ਵਜੇ ਕਰੋ, ਜਾਂ ਫਲਾਨਾ ਜਗਰਾਤਾ ਇੱਧਰ ਨੂੰ ਨਹੀਂ ਕਰਨਾ। ਹਿੰਦੂਆਂ ਨੇ ਕੀ ਕਰਨਾ ਕੀ ਨਹੀਂ ਕਰਨਾ ਉਹਨਾਂ ਦੇ ਧਰਮ ਦਾ ਮਸਲਾ। ਹਿੰਦੂਆਂ ਦੇ ਧਰਮ ਦੇ ਹਿਸਾਬ ਨਾਲ ਉਹਨਾਂ ਨੂੰ ਹਰ ਹੱਕ ਵਾ ਕਿ ਉਹ ਜੋ ਚਾਹਣ ਉਹ ਕਰਨ, ਪਰ ਕਿਸੇ ਸਿੱਖ ਨੂੰ ਇਹ ਹੱਕ ਨਹੀਂ ਹੈਗਾ ਤੇ ਸਿੱਖ ਕਦੇ ਇਹ ਗੱਲ ਕਰਦੇ ਵੀ ਨਹੀਂ ਕਿ ਹਿੰਦੂਆਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰਨ। ਪਰ ਆ ਲੰਡੂ ਜੇ ਲਾਲੇ ਉੱਠ ਕੇ ਕੋਈ ਕਹਿੰਦਾ ਇਹ ਜੀ ਅਸੀਂ ਜਗਤਾਰ ਸਿੰਘ ਹਵਾਰੇ ਨੂੰ ਕਿਵੇਂ ਜਥੇਦਾਰ ਮੰਨ ਲਈਏ। ਭਾਈ ਇਹ ਸਿੱਖਾਂ ਦਾ ਫੈਸਲਾ, ਸਿੱਖਾਂ ਨੇ ਭਾਈ ਰਣਜੀਤ ਸਿੰਘ ਨੂੰ ਵੀ ਲਾਇਆ ਸੀ। ਤੁਸੀਂ ਕਹਿੰਦੇ ਹੋ ਭਾਈ ਜਗਤਾਰ ਸਿੰਘ ਹਵਾਰਾ ਆਹ ਕੀਤਾ ਉਹ ਕੀਤਾ, ਪਰ ਅਸੀਂ ਕਹਿੰਦੇ ਆ ਕਿ ਭਾਈ ਸਾਹਿਬ ਭਾਈ ਜਗਤਾਰ ਸਿੰਘ ਹਵਾਰੇ ਨੇ ਤਾਂ ਬਿਆੰਤੇ ਕਾਂਡ ਦੇ ਵਿੱਚ ਸ਼ਮੂਲੀਅਤ ਕੀਤੀ, ਹੋਰ ਚਲੋ ਐਕਸ਼ਨ ਕਾਰਵਾਈਆਂ ਕੀਤੇ ਹੋਣਗੇ, ਯੋਧਾ ਬੰਦਾ ਹੈ। ਤੇ ਭਾਈ ਰਣਜੀਤ ਸਿੰਘ ਨੇ ਉਹ ਵੀ ਸਾਡੇ ਜਥੇਦਾਰ ਰਹੇ ਅਕਾਲ ਤਖਤ ਦੇ, ਉਹਨਾਂ ਨੇ ਗਵਤਨਾ ਨਰਕ ਧਾਰੀਆ ਸੋਧਿਆ ਸੀ। ਹੁਣ ਅੱਜ ਤਾਂ ਤੁਹਾਨੂੰ ਲੱਗਦਾ ਕਿ ਜਿਹੜੇ ਬੰਦਿਆਂ ਨੇ ਦੁਸ਼ਟਾਂ ਨੂੰ ਸੋਧਿਆ ਹੋਵੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਹੀਂ ਲਾਉਣਾ ਚਾਹੀਦਾ, ਉਹਨਾਂ ਨੂੰ ਸਿੱਖ ਆਗੂ ਨਹੀਂ ਮੰਨਣਾ ਚਾਹੀਦਾ, ਉਹ ਤਾਂ ਜੀ ਕਾਤਲ ਨੇ। ਫਿਰ ਸਾਨੂੰ ਐ ਦੱਸੋ ਵੀ 18ਵੀਂ ਸਦੀ ਦੇ ਵਿੱਚ ਜਿਹੜੇ ਤੁਹਾਡੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਬਚਾਉਂਦੇ ਸੀ, ਭਾਈ ਜੱਸਾ ਸਿੰਘ ਆਹਲੂਵਾਲੀਆ, ਬਾਬਾ ਬਘੇਲ ਸਿੰਘ, ਸਰਦਾਰ ਜੱਸਾ ਸਿੰਘ ਰਾਮਗੜੀਆ ਜਾਂ ਹੋਰ ਸੂਰਮੇ, ਉਹਨਾਂ ਦੇ ਹੱਥ 'ਚ ਜਿਹੜੀ ਤਲਵਾਰ ਫੜੀ ਹੁੰਦੀ ਸੀ ਉਹ ਕਿਹਦੇ ਕੰਮ ਕਾਹਦੇ ਕੰਮ ਆਉਂਦੀ ਸੀ? ਉਹ ਦੋਸਤਾਂ ਦੇ ਗਾਟੇ ਹੀ ਲਾਉਣ ਦੇ ਕੰਮ ਆਉਂਦੀ ਸੀ। ਉਸ ਮੌਕੇ ਵੀ ਸਾਡੀ ਕੌਮ ਦੇ ਜਰਨੈਲ, ਯੋਧੇ, ਅਣਖੀ, ਜਾਂਬਾਜ਼, ਸੂਰਮੇ ਸਿੰਘ ਹੁੰਦੇ ਸੀ ਜਿਹੜੇ ਜਰਵਾਣਿਆਂ ਦੇ ਸਿਰ ਲਾਉਣੇ ਧਰਮ ਦੀ ਸੇਵਾ, ਮਨੁੱਖਤਾ ਦੀ ਸੇਵਾ ਸਮਝਦੇ ਸੀ। ਇਹ ਸਰਬੱਤ ਦੇ ਭਲੇ ਲਈ ਸ਼ਸਤਰ ਖਾਲਸੇ ਨੇ ਉਦੋਂ ਚੱਕੇ। ਉਦੋਂ ਜਦੋਂ ਸਿੰਘ ਜਿਹੜੇ ਸੀ ਉਹ ਦੁਸ਼ਟਾਂ ਦੇ ਸਿਰ ਲਾਉਂਦੇ ਸੀ, ਉਦੋਂ ਤਾਂ ਤੁਸੀਂ ਕਿਹਾ ਨਹੀਂ ਕਿਸੇ ਨੇ ਬਈ ਜੀ ਇਹ ਤਾਂ ਬੜੇ ਮਾੜੇ ਬੰਦੇ ਆ, ਇਹ ਤਾਂ ਜੀ ਕਾਤਲ ਨੇ, ਅਸੀਂ ਜੀ ਇਹਨਾਂ ਤੋਂ ਨਹੀਂ। ਉਦੋਂ ਤਾਂ ਤੁਹਾਨੂੰ ਲੱਗਦੇ ਸੀ ਬੜੇ ਵਧੀਆ, ਕਿਉਂਕਿ ਤੁਹਾਡੀਆਂ ਧੀਆਂ ਭੈਣਾਂ ਦੀ ਬੇਪੱਤੀ ਬਚਾਉਂਦੇ ਸੀ, ਉਦੋਂ ਤਾਂ ਉਹ ਤੁਹਾਨੂੰ ਲੱਗਦੇ ਸੀ ਚੰਗੇ। ਅੱਜ ਉਹੀ ਕੰਮ ਕਰਨ ਵਾਲੇ ਸਿੰਘ ਉਦੋਂ ਵੀ ਧਰਮ ਉੱਤੇ, ਮਨੁੱਖਤਾ ਉੱਤੇ, ਗਊ ਗਰੀਬ ਉੱਤੇ ਜਦੋਂ ਹਮਲਾ ਹੁੰਦਾ ਸੀ ਤਾਂ ਸਿੰਘ ਜਿਹੜੇ ਸੀ ਆਪਦਾ ਫਰਜ਼ ਨਿਭਾਉਂਦੇ ਸੀ। ਅੱਜ ਵੀ ਸਿੰਘ ਨਿਭਾਉਂਦੇ ਆ। ਜਿਹੜੇ ਸਿੱਖ ਹਿੰਦੂ ਧਰਮ ਉੱਤੇ ਹਮਲਾ ਕਰਨ ਵਾਲਿਆਂ ਦੇ ਗਾਟੇ ਲਾ ਸਕਦੇ ਆ, ਉਹਨਾਂ ਦੇ ਵਾਰਸ ਆਪਦੇ ਧਰਮ ਦੇ ਉੱਤੇ ਜਾਂ ਆਪਦੇ ਧਰਮ ਦੇ ਅਸਥਾਨ ਉੱਤੇ ਹਮਲਾ ਕਰਨ ਵਾਲਿਆਂ ਨੂੰ ਕਿਵੇਂ ਬਖਸ਼ ਸਕਦੇ ਆ? ਸੋ ਅੱਜ ਦੀ ਤਰੀਕ ਵਿੱਚ ਵੀ ਸਾਡੇ ਧਰਮ ਦੇ ਅਸੂਲਾਂ ਅਨੁਸਾਰ ਤਾਂ ਸਾਡੇ ਉਹੀ ਆਗੂ ਤੇ ਜਰਨੈਲ ਹੁੰਦੇ ਆ ਜਿਨ੍ਹਾਂ ਨੇ ਕੌਮ ਲਈ, ਧਰਮ ਲਈ ਅਣਖ ਗੈਰਤ ਵਾਲਾ ਕੁਝ ਕੀਤਾ ਹੁੰਦਾ। ਤੇ ਤੁਸੀਂ ਕਹਿੰਦੇ ਹੋ ਜੀ ਫਲਾਨਾ ਕਿਵੇਂ ਬਣ ਜੂ, ਧਮਕਾਨਾ ਕਿਵੇਂ ਬਣ ਜੂ, ਇਹ ਸਾਡੀ ਮਰਜ਼ੀ, ਅਸੀਂ ਕਿਉਂ ਲਾਉਣਾ? ਇਹ ਸਾਡਾ ਮਸਲਾ। ਤੁਸੀਂ ਸ਼ੰਕਰਾਚਾਰੀਆ ਕਿਹਨੂੰ ਲਾਉਂਦੇ ਹੋ? ਸਾਨੂੰ ਪੁੱਛ ਕੇ ਲਾਉਂਦੇ ਹੋ ਨਾ, ਸਾਨੂੰ ਕੋਈ ਲੋੜ। ਫਿਰ ਸਿੱਖ ਧਰਮ ਦੇ ਗੁਰਧਾਮਾਂ ਦੇ ਅੰਦਰ ਅਸੀਂ ਕਿਹੜੀ ਮਰਿਆਦਾ ਰੱਖਣੀ ਆ, ਕਿਹਦੀ ਯਾਦਗਾਰ ਬਣਾਉਣੀ ਆ, ਕਿਹਦਾ ਦਿਹਾੜਾ ਮਨਾਉਣਾ, ਕਿਹਨੂੰ ਅਸੀਂ ਨਾਇਕ ਮੰਨਣਾ, ਕਿਹਨੂੰ ਅਸੀਂ ਖਲਨਾਇਕ ਮੰਨਣਾ, ਇਹ ਸਾਨੂੰ ਤੁਸੀਂ ਦੱਸੋਗੇ। ਪਰ ਨਹੀਂ, ਹਰ ਵੇਲੇ ਉੱਠ ਕੇ ਲੱਗੇ ਹੁੰਦੇ ਹੋ ਜੀ ਉੱਥੇ ਸੰਤ ਭਿੰਡਰਾਂ ਵਾਲਿਆਂ ਦੀ ਯਾਦਗਾਰ ਕਿਉਂ ਬਣਾਤੀ, ਉੱਥੇ ਜੀ 6 ਜੂਨ ਦਾ ਦਿਹਾੜਾ ਮਨਾਉਂਦੇ ਆ, ਉੱਥੇ ਜੀ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖੇ ਦੇ ਦਿਹਾੜੇ ਕਿਉਂ ਮਨਾਉਂਦੇ ਆ? ਇਹ ਤਾਂ ਐਂ ਕਰਤਾ ਸੀ, ਉੱਥੇ ਉਹ ਕਰਤਾ ਸੀ। ਭਾਈ ਸਾਡੇ ਧਰਮ ਦੇ ਮਸਲੇ ਆ, ਅਸੀਂ ਕਿਵੇਂ ਦੇਖਣਾ, ਸਾਡੀ ਮੌਜ ਆ। ਤੁਸੀਂ ਸਾਡੇ ਧਰਮ ਦੇ ਲੋਕਾਂ ਬਾਰੇ, ਸਾਡੇ ਧਰਮ ਦੇ ਮਸਲਿਆਂ ਬਾਰੇ ਬੋਲਣ ਵਾਲੇ ਹੁੰਦੇ ਕੌਣ? ਤੁਸੀਂ ਤਾਂ ਸ਼ਰਮ ਨਾਲ ਡੁੱਬ ਕੇ ਮਰ ਜਾਓ। ਤੁਹਾਨੂੰ ਤਾਂ ਆਸਾਨਮੰਦ ਹੋਣਾ ਚਾਹੀਦਾ ਕਿ ਇਹੀ ਕੌਮ ਆ ਜਿਹਦੀ ਕਰਕੇ ਅੱਜ ਸਾਡੇ ਕੋਲੇ ਰਾਜ ਗੱਦੀਆਂ। ਜਦੋਂ ਦਿੱਲੀ ਦੇ ਵਿੱਚ 9ਵੇਂ ਪਾਤਸ਼ਾਹ ਦਾ ਦਿਹਾੜਾ ਮਨਾਇਆ ਗਿਆ, ਸ਼ਤਾਬਦੀ ਮਨਾਈ ਗਈ, ਉਦੋਂ ਇੰਦਰਾ ਗਾਂਧੀ ਜਦੋਂ ਆਈ ਤਾਂ ਸਾਡੇ ਚਾਪਲੂਸ ਸਿੱਖ ਜਿਹੜੇ ਆ ਉਹਦੀ ਖੁਸ਼ਾਮਦ ਵਿੱਚ ਉੱਠ ਕੇ ਜਦੋਂ ਗੋਗੇ ਗਾਉਣ ਲੱਗੇ, ਖੜੇ ਹੋ ਗਏ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ, ਤਾਂ ਉੱਥੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਸਟੇਜ ਤੋਂ ਇੱਕ ਗੱਲ ਕਹੀ ਸੀ। ਉਹਨਾਂ ਨੇ ਠੋਕ ਵਜਾ ਕੇ ਇਹ ਗੱਲ ਆਖੀ ਸੀ ਕਿ ਜੇਕਰ ਭਾਰਤ ਦੇ, ਹਿੰਦੁਸਤਾਨ ਦੇ ਤਖਤ ਉੱਤੇ ਇਹ ਲੋਕ ਬੈਠਣ ਜੋਗੇ ਹੋਏ ਆ ਨਾ, ਜਿਹੜੇ ਪ੍ਰਧਾਨ ਮੰਤਰੀ ਬਣੇ ਫਿਰਦੇ ਆ, ਕਿਉਂਕਿ ਉਦੋਂ ਪਹਿਲਾਂ ਬੁਲਾਰਿਆਂ ਨੇ ਇਹੋ ਜੀ ਚਾਪਲੂਸੀ ਕੀਤੀ ਸੀਗੀ ਕਿ ਜੀ ਕਦੇ ਇਸ ਦਿੱਲੀ ਦੇ ਤਖਤ ਉੱਤੋਂ ਸਿੱਖਾਂ ਦੀ ਕਤਲੇਆਮ ਦੇ ਹੁਕਮ ਹੁੰਦੇ ਸੀ, ਹੁਣ ਦਿੱਲੀ ਦੇ ਤਖਤ ਨੇ ਆਪਦੇ ਨਾਲ ਸਾਡਾ ਸਿੱਖਾਂ ਨਾਲ ਰਿਸ਼ਤਾ ਜੋੜਿਆ, ਨਾਤਾ ਜੋੜਿਆ। ਕਿਉਂਕਿ ਥੋੜਾ ਟਾਈਮ ਪਹਿਲਾਂ ਹੀ ਇੰਦਰਾ ਦਾ ਪੁੱਤ ਸੰਜੇ ਗਾਂਧੀ ਆ ਜਿਹੜਾ, ਉਹ ਸਿੱਖ ਸਰਦਾਰਾਂ ਦੀ ਕੁੜੀ ਨਾਲ, ਮੇਨਕਾ ਗਾਂਧੀ ਨਾਲ ਉਹਨੇ ਵਿਆਹ ਕਰਾਇਆ ਸੀ।
ਵਿਆਹ ਕਰਾਇਆ ਸੀ, ਮਾਫ ਕਰਨਾ, ਉਹਨੇ ਵਿਆਹ ਕਰਾਇਆ ਸੀ। ਆਨੰਦ ਕਾਰਜ ਵਾਲੀ ਗੱਲ ਮੂੰਹੋਂ ਸਾਡੇ ਰਵਾਇਤ ਚੋਂ ਨਿਕਲ ਗਈ, ਚਲੋ ਵਿਆਹ ਕਰਾਇਆ ਸੀ। ਤੇ ਇਸ ਗੱਲ ਦੇ ਉੱਤੇ ਬਾਬਾ ਕਰਤਾਰ ਸਿੰਘ ਜੀ ਨੇ ਕਿਹਾ ਸੀਗਾ ਵੀ ਪਹਿਲਾਂ ਰਾਜਪੂਤ ਜਿਹੜੇ ਸੀ ਨਾ, ਉਹ ਧੀਆਂ ਦੇ ਭੈਣਾਂ ਦੇ ਡੋਲੇ ਦੇ ਕੇ ਮੁਗਲ ਬਾਦਸ਼ਾਹਾਂ ਕੋਲੋਂ ਰਾਜਗੱਦੀਆਂ ਭੋਗਦੇ ਹੁੰਦੇ ਸੀ। ਹੁਣ ਸਿੱਖਾਂ ਨੂੰ ਇਸ ਰਾਹ ਨਾ ਪਾਓ। ਤੋ ਜਿਹੜੀ ਇਹ ਗੱਲ ਆ, ਇਹਦਾ ਸਾਨੂੰ ਕੋਈ ਮਤਲਬ ਨਹੀਂ। ਹਾਂ, ਇਹ ਗੱਲ ਅਸੀਂ ਕਹਿੰਦੇ ਆ ਕਿ ਜਿੰਨੇ ਇਹਨਾਂ ਦੇ ਸਰੀਰ ਤੇ ਰੋਮ ਆ ਨਾ, ਰੋਮ ਉਹਨੇ ਵਾਰ, ਉਹਨਾਂ ਲੱਖਾਂ ਵਾਰ ਵੀ ਉਹਦੇ ਨਾਲ ਗੁਣਾ ਕਰਕੇ ਜੇਕਰ ਇਹ ਚਾਹਣ ਤਾਂ ਵੀ ਇਹ ਸਿੱਖ ਕੌਮ ਦਾ ਕਰਜ਼ਾ ਜਿਹੜਾ ਉਹ ਦੇ ਨਹੀਂ ਸਕਦੇ। ਤੋ ਜਿਹੜੀ ਅਹਿਸਾਨਮੰਦੀ ਵਾਲੀ, ਕਰਜ਼ੇ ਵਾਲੀ ਗੱਲ ਆ, ਉਹ ਤਾਂ ਇਹਨਾਂ ਲੋਕਾਂ 'ਚ ਹੈ ਨਹੀਂ। ਜਿਨ੍ਹਾਂ ਦਾ ਧਰਮ ਬਚਾਇਆ, ਅੱਜ ਉਹ ਸਾਡੇ ਧਰਮ ਉੱਤੇ, ਸਾਡੀ ਹਰ ਗੱਲ ਦੇ ਉੱਤੇ ਸਵਾਲੀਆ ਨਿਸ਼ਾਨ ਲਾਉਂਦੇ ਆ। ਗਰਜ ਗਰਜ ਕੇ, ਪੂਰੇ ਲਲਕਾਰੇ ਮਾਰ ਮਾਰ ਕੇ ਕਹਿੰਦੇ ਆ ਕਿ ਜੀ ਸਿੱਖ ਆਹ ਖਾਣਗੇ, ਸਿੱਖ ਇਹਨੂੰ ਨਾਇਕ ਮੰਨਣਗੇ, ਸਿੱਖ ਇਹਨੂੰ ਖਲਨਾਇਕ। ਅਸੀਂ ਹੁਣ ਕਿਹੜੇ ਹਿਸਾਬ ਨਾਲ ਇੰਦਰਾ ਨੂੰ ਜਾਂ ਬਿਲ ਤੇ ਬੁੱਚੜ ਨੂੰ, KPS ਗਿੱਲ ਨੂੰ, ਸਵਰਨੇ ਘੋਟਣੇ ਨੂੰ ਜਾਂ ਹੋਰ ਕਿਸੇ ਨੂੰ ਕਿਵੇਂ ਨਾਇਕ ਮੰਨ ਸਕਦੇ ਆ? ਸਿੱਖ ਬਿਲਕੁਲ ਨਹੀਂ ਨਾਇਕ ਮੰਨ ਸਕਦੇ। ਸਿੱਖਾਂ ਦੇ ਨਾਇਕ ਉਹ ਨੇ ਜਿਹੜੇ ਸਿੱਖ ਨਜ਼ਰੀਏ ਤੋਂ ਪੰਥ ਨੂੰ ਪ੍ਰਵਾਨ ਨੇ। ਤੇ ਪੰਥ ਉਹ ਨਹੀਂ ਹੈਗਾ ਜਿਹੜਾ ਦਿੱਲੀ ਦੀ ਬੋਲੀ ਬੋਲਦਾ। ਪੰਥ ਉਹ ਆ ਜਿਹੜਾ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦਦਾਰ ਖਾਲਸੇ ਕਾ, ਜਿਹੜਾ ਖਾਲਸਾਈ ਹਿੱਤਾਂ ਅਨੁਸਾਰ, ਖਾਲਸਾ ਪੰਥ ਦੇ ਨਜ਼ਰੀਏ ਅਨੁਸਾਰ ਚੱਲਦਾ। ਸਿੱਖ ਜਜ਼ਬਾਤਾਂ ਦੀ ਪੂਰੀ ਪੈਰਵਾਈ ਕਰਨ ਵਾਲਾ ਪੰਥ ਹੁੰਦਾ। ਪੰਥ ਇਹ ਨਹੀਂ ਹੈਗਾ ਵੀ ਨੀਲੀਆਂ ਕਾਲੀਆਂ ਪੱਗਾਂ ਬੰਨ ਕੇ ਉੱਪਰ ਦੀ ਗਾਤਰੇ ਪਾ ਕੇ ਹੱਥ 'ਚ ਬਾਣੀ ਵਾਲੇ ਗੁੱਟ ਕੇ ਫੜਾ ਕੇ 500-700 ਬੰਦਾ ਬਹਿ ਗਿਆ ਤੇ ਉਹ ਸਾਰੇ ਹਰ ਵਕਤ ਲੱਗੇ ਤਾਂ ਇਸ ਗੱਲ 'ਚ ਹੋਣ ਕਿ ਭਾਰਤ ਮਾਤਾ ਕੀ ਜੈ ਕਰਨੀ ਆ, ਤੇ ਉਹ ਕਲਗੀਧਰ ਦੇ ਲਾਲ ਵਾਲੀ ਕੋਈ ਗੱਲ ਨਾ ਹੋਵੇ ਉਹਨਾਂ 'ਚ ਵੀ ਉਹ ਪੰਥ, ਇਹ ਪੰਥ ਨਹੀਂ ਹੁੰਦਾ ਹੈਗਾ। ਇਹੋ ਜਿਹੇ ਬੀਤੇ ਦੌਰ ਦੇ ਵਿੱਚ ਵੀ ਸਦਾ ਰੱਦ ਹੁੰਦੇ ਰਹੇ ਆ। ਸਾਨੂੰ ਚੇਤਾ ਹੈ ਕਿ ਇਤਿਹਾਸਕ ਸਰੋਤ ਦੱਸਦੇ ਆ ਬਈ ਜਦੋਂ ਅੰਗਰੇਜ਼ ਆਏ ਉਦੋਂ ਚਾਪਲੂਸੀ ਕਰਨ ਵਾਲਿਆਂ ਨੇ ਵੀ ਕਥਾਵਾਂ ਜੋੜਦੀਆਂ ਸੀ। ਇੱਕ ਕਥਾ ਜੋੜ ਲਈ, ਕਹਿੰਦੇ ਜੀ ਪਾਤਸ਼ਾਹ ਜਿਹੜੇ ਦਸ਼ਮੇਸ਼ ਪਾਤਸ਼ਾਹ ਹੈ, ਉਹ ਆਨੰਦਪੁਰ ਦੇ ਕਿਲੇ ਤੋਂ ਪੱਛਮ ਵੱਲ ਝਾਕਦੇ ਸੀ ਮਾਰਵਾੜ, ਤੇ ਕੋਲੇ ਖੜੇ ਸਿੰਘਾਂ ਨੇ ਪੁੱਛਿਆ ਵੀ ਕੀ ਗੱਲ? ਕਹਿੰਦੇ ਜੀ ਮੇਰਾ ਉਧਰੋਂ ਟੋਪੀ ਵਾਲਾ ਸਿੱਖ ਆਊ, ਵੀ ਗੋਰੇ ਜਿਹੜੇ ਨੇ ਅੰਗਰੇਜ਼ ਵੀ ਉਹ ਹੁਣ ਆ ਗਏ ਨੇ ਤੇ ਇਹ ਵੀ ਗੁਰੂ ਦੇ ਸਿੱਖ ਨੇ। ਇਹੋ ਜਿਹੀਆਂ ਝੂਠੀਆਂ ਕਹਾਣੀਆਂ ਜੋੜਨ ਵਾਲਿਆਂ ਨੇ ਉਦੋਂ ਵੀ ਬੜੇ ਗਤਾਵੇ ਕੀਤੇ ਸੀ, ਇਹੋ ਜਿਹੇ ਹੁਣ ਵੀ ਬੜੇ ਆ। ਤੇ ਇਹ ਜਿਹੜੇ ਦਿੱਲੀ ਨਾਲ ਮਿਲ ਕੇ ਭਾਰਤ ਮਾਤਾ ਕੀ ਜੈ ਕਹਿ ਕੇ ਸਿੱਖੀ ਅਤੇ ਸਿੱਖਾਂ ਨੂੰ ਜਿਹੜਾ ਹੈਗਾ ਜਿਵੇਂ ਕਹਿੰਦਾ ਕਹਾੜੇ ਦਾ ਦਸਤਾ ਬਣ ਕੇ ਵਡਾਂਗਾ ਕਰ ਰਹੇ ਨੇ, ਇਹਨਾਂ ਲੋਕਾਂ ਦੀ ਫਿਤਰਤ ਇਤਿਹਾਸ ਵਿੱਚ ਲਿਖੀ ਜਾਣੀ ਹੈ। ਇਹ ਠੀਕ ਵਾ, ਜਦੋਂ ਕੌਮਾਂ ਦਾ ਸਫ਼ਰ ਚੱਲਦਾ ਨਾ, ਉਹਦੇ ਵਿੱਚ ਬੜੇ ਉਤਰਾਅ ਚੜ੍ਹਾਅ ਆਉਂਦੇ ਆ। ਆਹ ਜਿਹੜਾ ਦੌਰ ਹੈ ਸਦਾ ਨਹੀਂ ਰਹਿਣਾ। ਮੈਂ ਅੱਗੇ ਵੀ ਕਈ ਵਾਰੀ ਕਹਿਣਾ ਹੁੰਦਾ, ਇਹ ਤਾਂ ਮੈਂ ਸਮਝਦਾ ਵੀ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਇੱਕ ਹਾਲਾਤ ਦੇ ਕੇ ਸਮਝਾਇਆ ਵਾ। ਕਿਵੇਂ? ਅਸੀਂ ਗੋਰਿਆਂ ਦਾ, ਮੁਗਲਾਂ ਦਾ, ਮੁਸਲਮਾਨਾਂ ਦਾ, ਈਸਾਈਆਂ ਦਾ, ਸਭ ਦਾ ਅਸੀਂ ਦੇਖ ਲਿਆ ਸੀ। ਸਾਨੂੰ ਹਿੰਦੂ ਬਾਰੇ ਵਹਿਮ ਰਹਿ ਜਾਣਾ ਸੀ ਜੇ 1947 ਮੌਕੇ ਅਸੀਂ ਇਹ ਹਿੰਦੁਸਤਾਨ ਨਾਲ ਨਾ ਰਲਦੇ ਨਾ, ਸਾਡੇ ਮਨ 'ਚ ਰਹਿਣਾ ਸੀਗਾ ਵੀ ਕਹਾਣੀ ਹਿੰਦੂ ਬੜਾ ਵਧੀਆ। ਪਰ ਜਿਹੜੇ ਸਾਨੂੰ ਜਨਾਬ ਵਰਗੇ ਉਦੋਂ ਕਹਿੰਦੇ ਸੀਗੇ ਬਈ ਤੁਸੀਂ ਇਹਨੂੰ ਗੁਲਾਮ ਸਾਥੀ ਦੇ ਰੂਪ 'ਚ ਦੇਖਿਆ, ਤੁਸੀਂ ਇਹਨੂੰ ਉਦੋਂ ਦੇਖੋਗੇ ਜਦੋਂ ਤੁਹਾਡਾ ਹਾਕਮ ਹੋਊਗਾ। ਤੇ ਵਾਕਿਆ ਹੀ ਉਹ ਗੱਲ ਹੁਣ ਹੋ ਕੇ ਹਟੀ। ਤੇ ਅਗਲੀ ਗੱਲ ਇਹ ਬਈ ਜੇਕਰ ਇਹ ਚਾਹਣ ਤਾਂ ਕਦੇ ਵੀ ਕੋਈ ਕਾਲਾ ਕਾਨੂੰਨ ਬਣਾ ਕੇ ਸਿੱਖਾਂ ਨੂੰ ਇੱਥੋਂ ਜਿਹੜਾ ਹੈਗਾ ਜਰੈਮ ਪੇਸ਼ਾ ਜਿਵੇਂ ਦਿੱਤਾ ਸੀ ਉਵੇਂ ਕੁਝ ਵੀ ਕਰ ਸਕਦੇ। ਤੇ ਇਹਨਾਂ ਨੇ ਉਸ ਮੌਕੇ ਜੋ ਕੁਝ ਕਰਨਾ ਕਰਾਉਣਾ ਉਹ ਸਾਨੂੰ ਭੁੱਲਿਆ ਨਹੀਂ ਹੋਇਆ। ਪਰ ਇਸ ਤਰੀਕੇ ਨਾਲ ਨਾ ਤਾਂ ਸਾਡੀ ਕੌਮ ਖਤਮ ਹੋਣੀ ਆ, ਨਾ ਕਦੇ ਹੋ ਸਕਦੀ ਆ। ਇਹਦੇ ਨਾਲੋਂ ਵੀ ਜ਼ਿਆਦਾ ਭੈੜੇ ਤੇ ਮਾੜੇ ਵਕਤ ਆਏ ਆ। ਹੁਣ ਤਾਂ ਅਸੀਂ ਸਾਰੀ ਦੁਨੀਆ 'ਚ ਖਿਲਰੇ ਹੋਏ ਆ। ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਪਤਾ ਨਹੀਂ ਕਿਹਨੇ ਕਿੱਥੇ ਕਿਵੇਂ ਸਿੱਖੀ ਦਾ ਝੰਡਾ ਜਿਹੜਾ ਹੈਗਾ ਹੋਰ ਜ਼ਿਆਦਾ ਬੁਲੰਦ ਕਰ ਦੇਣਾ। ਪਰ ਜਿਹੜਾ ਸਾਡਾ ਸਿੱਖ ਹੋਮਲੈਂਡ ਆ, ਜਿਹਨੂੰ ਉਜਾੜਨ ਲਈ, ਜਿਹਨੂੰ ਖਤਮ ਕਰਨ ਦੇ ਲਈ ਹਰ ਸਾਜ਼ਿਸ਼ ਬਣਾਈ ਜਾ ਰਹੀ ਆ ਕਿ ਇੱਥੋਂ ਸਿੱਖ ਭਜਾ ਦਈਏ ਤੇ ਯੂਪੀ ਬਿਹਾਰ ਦੇ ਲੋਕ ਇੱਥੇ ਲਿਆ ਕੇ ਵਸਾ ਦਈਏ, ਇਹ ਸਾਰੀਆਂ ਜਿਹੜੀਆਂ ਚਾਲਾਂ ਨੇ, ਇਹਨਾਂ ਦਾ ਅੰਤ ਇੱਕ ਨਾ ਇੱਕ ਦਿਨ ਖਾਲਸਾ ਪੰਥ ਜ਼ਰੂਰ ਕਰੂਗਾ। ਸੋ ਅਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਹ ਗੱਲ ਕਹਿ ਦੇਣੀ ਚਾਹੁੰਦੇ ਆ ਕਿ ਕੌਮੀ ਇਨਸਾਫ ਮੋਰਚੇ ਦੀ ਜਿਹੜੀ ਚੜ੍ਹਤ ਵਾ ਉਹ ਹੁਣ ਭਾਰਤੀ ਹਕੂਮਤੀ ਤੰਤਰ ਨੂੰ ਰੜਕਣ ਲੱਗ ਗਈ ਆ ਤੇ ਉੱਥੇ ਜਾਣ ਵਾਲੇ ਸਿੱਖ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ ਜਾਣ ਲੱਗ ਪਿਆ। ਤੇ ਸਾਨੂੰ ਪਤਾ ਹੈ ਬਈ ਜਿਹੜੇ ਭਾਰਤੀ ਹਕੂਮਤੀ ਤੰਤਰ ਦੇ ਸੰਦ ਬਣੇ ਹੋਏ ਨੇ, ਉਹਨਾਂ ਨੇ ਫਿਰ ਇਹੀ ਕਹਿਣਾ, ਜਿਵੇਂ ਜਦੋਂ ਕਿਤਾਬਾਂ ਵਾਲੇ ਮਾਮਲੇ ਵਿੱਚ ਨੌਜਵਾਨਾਂ ਨੂੰ ਫੜ ਲਿਆ, ਜਦੋਂ ਸਜ਼ਾ ਹੋਈ, ਉਦੋਂ ਵੀ ਕਈਆਂ ਨੇ ਬੜੀ ਵਧੀਆ ਵਕਾਲਤ ਕੀਤੀ ਕਿ ਜੀ ਕੋਈ ਗੱਲ ਹੋਣੀ ਆ ਭਾਈ ਉਹ ਆ ਗਿਆ ਨੌਜਵਾਨ ਬਾਹਰ, ਸਰਜੀਤ ਸਿੰਘ ਵੀ ਆ ਗਿਆ ਤੇ ਉਹ ਅਰਵਿੰਦਰ ਸਿੰਘ ਵੀ ਆ ਗਿਆ, ਜਿਨ੍ਹਾਂ ਨੂੰ ਬਾਅਦ ਬਹੁਤ ਹੀ ਜ਼ਿਆਦਾ ਗਿਆਨ ਚੜਿਆ ਹੋਇਆ। ਉੱਥੇ ਜਾ ਕੇ ਪਤਾ ਲੈ ਲੈਣ ਵੀ ਕਿਹੜੀਆਂ ਉਹਨਾਂ ਕੋਲੇ AK-47 ਫੜੀਆਂ ਗਈਆਂ ਸੀ। ਉਮਰ ਕੈਦ ਵਿਚਾਰਾਂ ਨੂੰ ਕਟਾ ਦਿੱਤੀ ਆ।
ਤਾਂ ਉਹ ਜਿਹੜੇ ਉਸ ਮੌਕੇ ਜੌਲੀਆਂ ਮਾਰਦੇ ਸੀ, ਉਹਨਾਂ ਨੇ ਹੁਣ ਵੀ ਜਿਹੜੇ ਨੌਜਵਾਨਾਂ ਨੂੰ ਸਟੇਟ ਨੇ ਟਾਰਗੇਟ ਕਰਨਾ ਕਿ ਜੀ ਤੁਸੀਂ ਉੱਥੇ ਇੱਕ ਮੋਰਚੇ 'ਚ ਜਾਂਦੇ ਹੋ, ਉਹਨਾਂ ਬਾਰੇ ਜੋ ਕਹਾਣੀਆਂ ਜੋੜਨੀਆਂ ਨੇਗੀਆਂ ਕਿ ਇਹਨਾਂ ਕੋਲੋਂ ਬੰਬ ਮਿਲਿਆ, ਇਹਨਾਂ ਕੋਲੋਂ ਤੋਪ ਮਿਲੀ ਆ, ਉਹਨਾਂ ਨੇ ਫੇਰ ਵੀ ਨਹੀਂ ਹਟਣਾ। ਪਰ ਸੱਚਾਈ ਜਿਹੜੀ ਆ ਉਹ ਇਹੀ ਆ ਕਿ ਸਿੱਖ ਨੌਜਵਾਨਾਂ ਦੇ ਵਿੱਚ ਦਹਿਸ਼ਤ ਪਾ ਕੇ, ਖੌਫ ਪਾ ਕੇ ਉਹਨਾਂ ਨੂੰ ਉੱਥੇ ਜਾਣ ਤੋਂ ਰੋਕਣ ਦੀਆਂ ਸਾਜ਼ਿਸ਼ਾਂ ਜਿਹੜੀਆਂ ਨੇ ਉਹ ਦਿਨੋ ਦਿਨ ਜ਼ੋਰ ਫੜ ਰਹੀਆਂ ਨੇ। ਕੱਲ ਪਰਸੋਂ ਇੱਕ ਲਖਵੀਰ ਸਿੰਘ ਲਿੰਡਾ, ਸ਼ਾਇਦ ਉਹਦੀ ਇੱਕ ਥਾਣੇਦਾਰ ਨਾਲ, ਪੁਲਿਸ ਵਾਲੇ ਨਾਲ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਆ, ਜਿਹਦੇ ਵਿੱਚ ਉਹ ਇਹੀ ਪਿੱਟ ਰਿਹਾ ਕਿ ਜਿਹਨੇ ਵਾਰਦਾਤ ਕੀਤੀ ਆ, ਮੈਂ ਕੀਤੀ ਆ ਜਾਂ ਮੇਰੇ ਕਿਸੇ ਹੋਰ ਨੇ, ਉਹਨੂੰ ਫੜੋ, ਉਹਨੂੰ ਜੇ ਉਹਦੇ ਨਾਲ ਕਰਨਾ ਕਰੋ। ਸਾਡੇ ਮਾਪਿਆਂ ਨੂੰ, ਸਾਡੀਆਂ ਧੀਆਂ ਭੈਣਾਂ ਨੂੰ, ਸਾਡੇ ਯਾਰਾਂ ਦੋਸਤਾਂ ਰਿਸ਼ਤੇਦਾਰਾਂ ਨੂੰ ਕਿਉਂ ਤੰਗ ਕਰਦੇ ਹੋ? ਆਹ ਜਿਹੜਾ ਇੱਥੇ ਹਾਲਾਤ ਨੇ, ਆਹ ਜਿਹੜਾ ਇੱਥੇ ਮਾਹੌਲ ਆ, ਇਹਦੇ ਵਿੱਚ ਰਹਿੰਦਿਆਂ ਹੋਇਆਂ ਕੌਮ ਦੀ, ਧਰਮ ਦੀ ਸੇਵਾ ਕਰਨੀ ਬੜਾ ਔਖਾ ਕਾਰਜ ਆ। ਪਰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ, ਗੁਰੂ ਦੇ ਲਾਲ ਨਾ ਕਦੇ ਪਹਿਲਾਂ ਡੋਲੇ ਸੀ, ਨਾ ਕਦੇ ਗਾਂਹ ਡੋਲਣਗੇ। ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਸਿੱਖ ਜਿਹੜੇ ਆ ਹਰ ਕੁਰਬਾਨੀ ਲਈ ਤਤਪਰ ਰਹਿਣਗੇ। ਸੋ ਅੱਜ ਲਈ ਇੰਨੇ ਕਾਫੀ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।